ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਮੰਗਲਵਾਰ ਨੂੰ ਕੈਲੀਫੋਰਨੀਆ ਸਮੇਤ USA ਦੀ ਫਾਰਮਿੰਗ ਦੇ ਵਿੱਚ ਕੀ ਕੁਛ ਨਵਾਂ ਵਾਪਰ ਰਿਹਾ, ਕੀ ਨਵੀਆਂ ਤਕਨੀਕਾਂ ਆ ਰਹੀਆਂ ਨੇ, ਕਿਸਾਨਾਂ ਦੇ ਕਿਹੜੇ ਮਸਲੇ ਨੇ ਤੇ ਉਹਨਾਂ ਦੇ ਸੁਝਾਅ ਕੀ ਨੇ, ਉਹਨਾਂ ਦੇ ਹੱਲ ਕੀ ਹੋ ਸਕਦੇ ਨੇ। ਇਸ ਸੰਬੰਧੀ ਆਪਾਂ ਵੱਖ-ਵੱਖ ਸਮੇਂ ਦੇ ਦੌਰਾਨ ਵੱਖ-ਵੱਖ ਖੇਤੀ ਨਾਲ ਸੰਬੰਧਿਤ ਮਾਹਰਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ ਪਾਗਾ ਆਰਗੇਨਾਈਜੇਸ਼ਨ ਤੋਂ ਜਸਬੀਰ ਸਿੰਘ ਸਿੱਧੂ ਸਾਹਿਬ। ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਫਿਰ ਆਪਾਂ ਕਿਸਾਨਾਂ ਦੀਆਂ ਜੋ ਵੀ ਸਮੱਸਿਆਵਾਂ ਨੇ, ਜੋ ਰੁਝੇਵੇਂ ਨੇ, ਇਨਪੁਟ ਕਾਸਟ ਜਿਹੜੀਆਂ ਖੇਤੀਬਾੜੀ ਦੀਆਂ ਲਾਗਤਾਂ ਵੱਧਦੀਆਂ ਜਾ ਰਹੀਆਂ ਨੇ, ਉਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਜਸਬੀਰ ਸਿੰਘ ਸਿੱਧੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਹਾਂਜੀ ਪ੍ਰਵੀਨ ਜੀ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਜਿਹੜੇ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਅਲਮੰਡ ਬੋਰਡ ਆਫ ਕੈਲੀਫੋਰਨੀਆ, ਇਹਨਾਂ ਤੋਂ ਤੁਸੀਂ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਲੈਣੀ ਤਾਂ ਬੋਰਡ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋਵਰਨ ਫਾਈਨੈਂਸ਼ੀਅਲ ਰੇਟਰ ਅਰਸ਼ਦੀਪ ਸਿੰਘ ਫਰੈਜ਼ਨੋ ਤੋਂ, ਜਿਨ੍ਹਾਂ ਦੇ ਨਾਲ ਤੁਸੀਂ ਜੇਕਰ ਖੇਤੀਬਾੜੀ ਦੇ ਨਾਲ ਜਾਂ ਫਿਰ ਰੀਅਲ ਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਸਵਾਲ ਆ, ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਰਸ਼ਦੀਪ ਸਿੰਘ ਦੇ ਨਾਲ 5594516270 ਦੇ ਉੱਤੇ। ਸੋ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਕਿ ਸਿੱਧੂ ਸਾਹਿਬ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਵੀ ਇਸ ਟਾਈਮ ਜਿਹੜੇ ਰੁਝੇਵੇਂ ਨੇ ਉਹ ਕੀ ਨੇ। ਟੈਂਪਰੇਚਰ ਕਾਫੀ ਹਾਈ ਅੱਜ ਤਾਂ ਖੇਤਾਂ ਦੇ ਵਿੱਚ ਕੰਮ ਕਰਨਾ ਕਾਫੀ ਮੁਸ਼ਕਲ ਆ, ਕਿਸਾਨਾਂ ਨੂੰ ਕਾਫੀ ਦਿੱਕਤਾਂ ਹੋਣਗੀਆਂ ਇਹਦੇ ਨਾਲ। ਹਾਂਜੀ ਪ੍ਰਵੀਨ ਜੀ, ਜੇ ਦੇਖੋ ਨਾ ਗਰਮੀ ਬਹੁਤ ਪੈ ਰਹੀ ਆ, ਹੈ ਨਾ, ਟੈਂਪਰੇਚਰ ਕਾਫੀ ਹਾਈ ਆ ਜੀ। 2 ਦਿਨ ਉੱਦਾਂ ਕਲਾਉਡੀ ਰਿਹਾ, ਉਹ ਆਪਾਂ ਨੂੰ ਜਿੱਦਾਂ ਦਾ ਕਲਾਈਮੇਟ ਨੇਚਰ ਬਖਸ਼ਦੀ ਆ ਉਹਦੇ ਨਾਲ ਹੀ ਚੱਲਣਾ ਪੈਂਦਾ, ਹੈ ਨਾ। ਪਰ ਐਰਕੀ ਦਾ ਜਿਹੜਾ ਕਲਾਈਮੇਟ ਹੈ ਨਾ, ਉਹ ਬਹੁਤ ਪਿਛਲੇ ਸਾਲਾਂ ਨਾਲੋਂ ਥੋੜਾ ਜਿਹਾ ਹਰ ਸਾਲ ਡਿਫਰੈਂਟ ਹੁੰਦਾ ਹੈਗਾ ਜੀ, ਹੈ ਨਾ। ਹੁਣ ਜਿੱਦਾਂ ਆਪਣੇ ਇੱਥੇ ਵੈਲੀ 'ਚ ਦੇਖੋ, ਵੈਲੀ 'ਚ ਟੈਂਪਰੇਚਰ ਹਾਈ ਆ ਪਰ ਹਿਊਮਿਡਿਟੀ ਨਹੀਂ, ਡਰਾਈ ਜਿਹਾ ਟੈਂਪਰੇਚਰ ਆ। ਹੁਣ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰਤ ਆ ਸਾਰੇ ਹੀ ਕ੍ਰਾਪਸ ਨੂੰ, ਹੈ ਨਾ, ਬਦਾਮਾਂ ਤੋਂ ਲੈ ਕੇ ਗਰੇਪਾਂ ਦੇ, ਪਿਸਤਾ ਦਾ ਵੀ ਆ ਗਿਆ, ਕਿ ਪਾਣੀ ਦੇ ਮੈਨੇਜ ਕਰਨਾ। ਪਾਣੀ ਦਰਖਤਾਂ ਨੂੰ ਬਹੁਤ ਚਾਹੀਦਾ ਤੇ ਜਿਹੜੇ ਉਹਨਾਂ ਦੇ ਸਕੈਜਲ ਆ, ਪੈਟਰਨਸ ਆ, ਕਦੋਂ ਲਾਉਣਾ, ਕਿੰਨਾ ਲਾਉਣਾ, ਬੂਟਾ ਕਿੰਨਾ ਚੱਕਦਾ ਨਹੀਂ ਚੱਕਦਾ, ਉਹ ਇਸ ਵਕਤ ਨਾ ਜੋ ਦਰਖਤ ਦੀ ਹੈਲਥ ਆ ਸਾਲ ਦੀ ਤੇ ਜੋ ਕ੍ਰਾਪ ਦੇ ਵਿੱਚ ਟਰਨ ਹੋ ਜਿਹੜਾ ਦਿਸੂਗਾ ਤੁਹਾਨੂੰ ਰਿਜ਼ਲਟ ਉਹਦੇ, ਤੇ ਇੱਕ ਜਿਹੜਾ ਆਉਂਦਾ ਸਾਲ ਦਾ ਕ੍ਰਾਪ ਆ ਉਹਨੂੰ ਫਿਰ ਉਹ ਐਰਕੀ ਆਲਰੇਡੀ ਉੱਥੋਂ ਸੈੱਟ ਹੋ ਜਾਂਦਾ ਤੇ ਇਫੈਕਟ ਹੋਊਗਾ। ਹੁਣ ਕਈ ਭਰਾਵਾਂ ਨੇ ਦੇਖੋ ਜਿਹੜੇ ਅੱਡੋ ਅੱਡ ਪ੍ਰੈਕਟਿਸਿਸ ਹੈਗੇ ਆ ਜੀ, ਜਿਹੜੇ ਜਿੱਦਾਂ ਚੱਲਦੇ ਆਏ ਆ। ਕਿਉਂ ਬਾੜੇ ਤਾਂ ਕਹਿੰਦੇ ਆ ਵੀ ਜਾਂਦੀ, ਜੇ ਆਪਾਂ ਹੁਣ ਬਦਾਮਾਂ ਦਾ ਲਵੋ, ਇਸ ਵਕਤ ਕਈ ਥਾਵਾਂ ਤੇ ਤਾਂ ਹਾਰਵੈਸਟਿੰਗ ਸ਼ੁਰੂ ਹੋ ਚੁੱਕੀ ਆ ਤੇ ਕਈ ਥਾਵਾਂ ਤੇ ਉਹ ਹਾਰਵੈਸਟ ਹਲੇ ਅਗਲੇ ਵੀਕ ਨੂੰ ਸ਼ੁਰੂ ਹੋ ਗਈ। ਉਹਦਾ ਡਿਫਰੈਂਸਿਸ ਜਿਹੜੇ ਆ ਰਹੇ ਆ ਉਹ ਹੈਗਾ ਵੀ ਬੂਟਿਆਂ ਨੂੰ ਸਟ੍ਰੈਸ ਕਿੰਨਾ ਕੁ ਆਇਆ। ਕਈ ਥਾਵਾਂ ਤੇ ਸਾਡੇ ਪਾਣੀ ਦੀ ਜਿਹੜੀ ਕੁਆਲਿਟੀ ਮਾੜੀ ਆ ਤੇ ਪਾਣੀ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਵੀ ਕਾਫੀ ਘੱਟ ਆ। ਉਹਦੇ ਨਾਲ ਜਾਣ ਦੀ ਟਰੀ ਜਿਹੜੇ ਕ੍ਰਾਪ ਸਟ੍ਰੈਸ ਦੇ ਵਿੱਚ ਆਉਂਦੇ ਆ, ਸਟ੍ਰੈਸ 'ਚ ਆ ਕੇ ਤਾਂ ਉਹ ਪਹਿਲਾਂ ਜਾਣੀ ਦੀ ਉਹਨਾਂ ਦੀ ਹਾਰਵੈਸਟ ਹੱਲ ਓਪਨ ਹੋ ਜਾਂਦੇ ਆ ਤੇ ਸ਼ੁਰੂ ਹੋ ਜਾਂਦਾ ਹੈਗਾ। ਤੇ ਵੈਸਟ ਸਾਈਡ ਲਈ ਆਲਰੇਡੀ ਸ਼ੁਰੂ ਹੋ ਚੁੱਕਿਆ ਹੈਗਾ ਜੀ। ਤੇ ਬਾਕੀ ਵੀ ਸਾਰੇ ਹਫਤੇ ਦੇ ਵਿੱਚ ਨਹੀਂ ਤਾਂ ਅਗਲੇ ਵੀਕ ਦੇ ਬਿਗਿਨਿੰਗ 'ਚ ਹਾਰਵੈਸਟਿੰਗ ਇੱਥੋਂ ਸ਼ੁਰੂ ਹੋ ਜਾਊਗੀ, ਹੈ ਨਾ। ਹੁਣ ਕਈ ਕੁਐਸਚਨਸ ਆਉਂਦੇ ਆ ਵੀ ਜਾਣਦੀ ਕਿਹੜੇ ਤੁਹਾਡੇ ਖੇਤੀਬਾੜੀ ਕਰਨ ਦੇ ਤਰੀਕੇ ਬੈਟਰ ਆ। ਤੁਹਾਨੂੰ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਟਾਈਮ ਦੇ ਨਾਲ ਚੇਂਜ ਹੋਣਾ ਪੈਂਦਾ ਹੈਗਾ। ਬਿਲਕੁਲ ਇਹ ਤਾਂ ਹਾਂਜੀ। ਜੇ ਦੇਖੋ ਵੀ এনवायरमेंट ਸਦਾ ਲਈ ਸੇਮ ਨਹੀਂ ਰਹਿੰਦੇ ਉਹਨਾਂ ਤੇ। ਹੁਣ ਬਦਾਮਾਂ 'ਚ ਤਾਂ 2 ਥਾਟਸ ਆ ਰਹੇ ਆ ਵੀ ਇੱਕ ਤਾਂ ਕਹਿੰਦੇ ਆ ਵੀ ਅੱਗੇ ਜਿੱਦਾਂ ਲਾਉਂਦੇ ਆ ਵੀ ਪਾਣੀ ਤੁਹਾਨੂੰ 10, 20, 30, 40% ਘਟਾ ਦਿਓ ਤੇ ਉਹਦੇ ਨਾਲ ਜਿਹੜੇ ਬਦਾਮ ਦਾ ਹੱਲ ਉੱਪਰਲੀ ਛਿੱਲ ਆ ਉਹ ਖੁੱਲ ਜਾਂਦੀ ਆ।
ਤੇ ਪਰ ਹੁਣ ਕਈ ਦੇਖਣ ਚ ਆਇਆ ਗਾ ਵੀ ਉਹ ਖੁੱਲਦੀ ਜ਼ਰੂਰ ਹੈਗੀ, ਪਰ ਉਹ ਖੁੱਲਦੀ ਬੂਟੇ ਦੇ ਜਿਹੜੇ ਬਾਹਰਲੇ ਪਾਸੇ ਬਦਾਮ ਲੱਗੇ ਆ, ਜੀ, ਹਨਾ। ਜੀ, ਕਰਕੇ ਸਹੀ। ਜਦੋਂ ਬੂਟੇ ਨੂੰ ਤੁਸੀਂ ਕੋਈ ਤਾਕਤ ਉਹਦੀ ਜਿਹੜੀ ਲੈਂਦੀ ਆ ਉਹਨੂੰ ਬੰਦ ਕਰ ਦਿਓਗੇ, ਹੂੰ, ਇਹਦਾ ਮਤਲਬ ਇਹ ਆਉਂ ਨਹੀਂ ਵੀ ਦਰਖਤ ਨੇ ਸਾਰਾ ਕੁਝ ਹੀ ਜਾਣਦੀ ਸੇਮ ਹੀ ਬੰਦ ਕਰਨਾ, ਅੰਦਰ ਬਾਹਰ ਸਾਰਾ ਸੇਮ। ਉਹ ਜਦੋਂ ਡਿਫਰੈਂਸਿਸ ਹੋ ਜਾਂਦੇ ਆ ਉਹਦੇ ਨਾਲ ਫਿਰ ਹੁੰਦਾ ਕੀ ਆ ਕਿ ਨਾ ਜਿੱਥੇ ਉਹ ਸਟੈਮ ਜੇ ਨੂੰ ਲੱਗਦਾ ਉਹ ਸਟਿਕ ਬਹੁਤ ਹੋ ਜਾਂਦੀ ਆ ਤੇ ਉੱਪਰ ਹੂੰ, ਬਹੁਤ ਬਦਾਮ ਰਹਿ ਜਾਂਦੇ ਆ। ਹੂੰ, ਤੇ ਕਈਆਂ ਦੀ ਹੁਣ ਪ੍ਰੈਕਟਿਸਿਸ ਨਾਲ ਇਵਾਲਵ ਵੀ ਹੁੰਦੀ ਰਹਿੰਦੀ ਆ। ਜੀ, ਇਹ ਤਾਂ ਪਹਿਲਾਂ ਯੂਸੀ ਐਕਸਟੈਂਸ਼ਨ ਦੀ ਰეკਮੈਂਡੇਸ਼ਨਸ ਹੁੰਦੀਆਂ ਸੀ, ਹਨਾ। ਹੂੰ, ਪਰ ਹੁਣ ਜਦੋਂ ਦੇਖਦੇ ਆ ਬਈ ਜੇ ਤੁਸੀਂ ਪਾਣੀ 10% ਹੀ ਘਟਾਓ, ਬਾਹਲਾ ਨਾ ਘਟਾਓ, ਉਹਦੇ ਨਾਲ ਕਿ ਜਿਹੜੇ ਉਹ ਬਦਾਮ ਖੁੱਲਦੇ ਆ ਸਾਰੇ ਦਰਖਤ ਦੇ ਨਾ ਲੀਨੀਅਰ ਜੇ ਸਾਰੇ ਇੱਕ ਟਾਈਮ ਖੁੱਲ ਰਹੇ ਆ, ਹੂੰ, ਤੇ ਜਦੋਂ ਤੁਸੀਂ ਹਾਰਵੈਸਟ ਕਰੋਗੇ ਉਹ ਸਾਰੇ ਇੱਕ ਟਾਈਮ ਕਿਉਂ ਭਾਰੇ ਹੋਣਗੇ, ਉਹ 'ਚ ਹੂੰ, ਪਾਣੀ ਦਾ ਭਾਰ ਹੁੰਦਾ, ਮੋਇਸਚਰ ਕਾਫੀ ਹੁੰਦਾ ਗਾ, ਹੂੰ, ਉਹਦੇ ਨਾਲ ਫਿਰ ਉਹ ਇਕੱਠੇ ਗਰਾਊਂਡ ਤੇ ਡਿੱਗਣਗੇ, ਹਨਾ। ਨਹੀਂ ਤਾਂ ਜੀ, ਦੇਖੋ ਜਿੱਥੇ ਆਪਾਂ ਹਮੇਸ਼ਾ ਹੀ ਗੱਲ ਕਰੀਦੀ ਆ ਵੀ ਫਾਰਮਰਾਂ ਦੀ ਬਦਾਮਾਂ 'ਚ ਲੁੱਟ ਕਿੱਥੇ ਹੁੰਦੀ ਆ, ਲੁੱਟ ਇਹੀ ਹੁੰਦੀ ਆ ਕਿ ਬਦਾਮ ਜਦੋਂ ਅਸੀਂ ਇੱਥੋਂ ਭੇਜੀਦਾ ਉਹ ਇੰਨਾ ਸੁੱਕ ਜਾਂਦਾ, ਉਹ 'ਚ ਮੋਇਸਚਰ 1% ਵੀ ਨਹੀਂ ਹੁੰਦਾ, ਹਨਾ। ਤੇ ਮੁੜ ਕੇ ਫਿਰ ਜਦੋਂ ਪ੍ਰੋਸੈਸਿੰਗ ਉਹਨਾਂ ਦੀ ਹੁੰਦੀ ਆ, ਜਿਹੜੇ ਗਾਂਹ ਵੇਚਦੇ ਆ ਉਹ ਵੇਚਦੇ ਆ 6 ਤੋਂ 7% ਤੇ, ਉਹਦਾ ਠੀਕ, weight ਕਾਫੀ ਹੈਵੀ ਹੋ ਜਾਂਦਾ, ਹਨਾ। ਜਦੋਂ ਤੁਸੀਂ ਗਾਂਹ ਜਾ ਕੇ ਵੇਚਣੇ ਆ ਤੇ ਇਹ ਆ। ਤੇ ਗ੍ਰੇਪਾਂ ਦਾ ਵੀ ਦੇਖਦੇ ਆ ਸੇਮ ਚੀਜ਼ ਆ, ਹਨਾ। ਜਾਣੀ ਦੀ ਉਹਨਾਂ ਨੂੰ ਪਾਣੀ ਦੀ ਵੀ ਲੋੜ ਆ, ਉਹਨਾਂ ਨੂੰ ਪੋਟੈਸੀਅਮ ਦੀ ਇਸ ਵਕਤ ਜਾਂਦੀ, ਜਿਹੜੀ ਸ਼ੂਗਰ ਥੋੜੀ ਜਿਹੀ ਪਵੇ ਕਾਫੀ, ਉਹ ਇਸ ਟਾਈਮ ਪੂਰਾ ਜ਼ੋਰ ਆ ਕਿ ਜਾਣੀ ਦੀ ਬੂਟੇ ਪਾਣੀ ਚੱਕ ਰਹੇ ਆ ਕਾਫੀ, ਉਹਦੇ ਨਾਲ ਜੋ ਵੀ ਚੀਜ਼ ਪਾਵੋਗੇ ਗਰਾਊਂਡ 'ਚ ਉਹਨੇ ਉਸੇ ਮਾਤਰਾ ਦੇ ਨਾਲ ਜ਼ਿਆਦਾ ਚੱਕਣੀ ਆ। ਸਹੀ ਹੈ ਜੀ, ਬਿਲਕੁਲ। ਤੇ ਹੋਰ ਕੀ ਸਿੱਧੂ ਸਾਹਿਬ, ਹੋਰ ਕੀ ਰੁਝੇਵੇਂ ਨੇ ਇਸ ਟਾਈਮ, ਜੇ ਆਪਾਂ ਕਿਸਾਨੀ ਦੀ ਗੱਲ ਕਰੀਏ, ਫਾਰਮਿੰਗ ਦੀ ਗੱਲ ਕਰੀਏ, ਹੋਰ ਕਿਉਂ ਟੈਂਪਰੇਚਰ ਵਧਣ ਦੇ ਨਾਲ ਵੀ ਕੋਈ ਕੰਮਕਾਰ ਵੱਧ ਜਾਂਦੇ ਆ, ਜਾਂ ਇਹਦਾ ਕੀ ਪ੍ਰਭਾਵ ਪੈਂਦਾ ਜੀ? ਨਹੀਂ, ਬਹੁਤ ਵੱਧਦੇ ਆ। ਤੁਸੀਂ ਦੇਖੋ ਜਦੋਂ ਟੈਂਪਰੇਚਰ ਵੱਧ ਜਾਂਦਾ ਗਾ, ਤੁਸੀਂ ਪਾਣੀ ਜ਼ਿਆਦਾ ਲਾਉਂਦੇ ਆ, ਪਾਣੀ ਲਾਉਣ ਦੇ ਨਾਲ ਤੁਹਾਡੇ ਵੀਡਸ ਜ਼ਿਆਦਾ ਹੁੰਦੇ ਆ, ਵੀਡ ਜ਼ਿਆਦਾ ਹੁੰਦੇ ਆ ਤਾਂ ਫਿਰ ਤੁਹਾਨੂੰ ਉਹ ਜੇ ਜ਼ਿਆਦਾ ਵੱਡੇ ਹੋਣ ਤਾਂ ਮੋਹ ਕਰਨੇ ਪੈਂਦੇ ਆ, ਹਨਾ। ਮੋਇੰਗ ਹੋ ਗਈ ਉਹਦੀ, ਮੁੜ ਕੇ ਫਿਰ ਉਹਦੇ ਰਾਉਂਡ ਅਪ ਜ਼ਿਆਦਾ ਕਰਨੀ ਪੈਂਦੀ ਆ, ਹਰਬਸਾਈਡ ਸਪਰੇਆਂ। ਜਦੋਂ ਹਰਬਸਾਈਡ ਜ਼ਿਆਦਾ ਕਰਦੇ ਆ ਫਿਰ ਉਹਨਾਂ ਨੂੰ ਸਕ੍ਰੇਪ ਕਰਕੇ ਬਾਹਰ ਵੀ ਕੱਢਣੇ ਪੈਂਦੇ ਆ, ਹਨਾ। ਸੋ ਜਿਹੜੀਆਂ ਵੀ ਇਹ ਚੀਜ਼ਾਂ ਜੇ ਤਾਂ ਟਾਈਮ ਸਿਰ ਕੰਟਰੋਲ ਹੋ ਜਾਣ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਇਹ ਨਾ ਤੁਹਾਨੂੰ ਦੇਖੋ ਪਾਣੀ ਨਾਲ ਪਾਣੀ ਫਿਰ ਇਹ ਆ ਵੀ ਤੁਸੀਂ ਕਿੱਥੋਂ ਆਉਂਦਾ ਗਾ। ਜੇ ਤਾਂ ਸਿੰਗਲ ਸੋਰਸ ਆ, ਖੂਹ ਦਾ ਪਾਣੀ ਆ, ਗਰਾਊਂਡ 'ਚੋਂ ਆ ਰਿਹਾ, ਉਹਦੀ ਕੁਆਲਿਟੀ ਮਾੜੀ ਆ। ਉਹ ਜਿੰਨਾ ਪਾਣੀ ਜ਼ਿਆਦਾ ਲਾਵਾਂਗੇ ਉਨਾ ਉਹਦਾ ਪੋਜ਼ਿਟਿਵ ਇਫੈਕਟ ਵੀ ਹੁੰਦਾ ਤੇ 50% ਨੈਗੇਟਿਵ ਵੀ ਹੁੰਦਾ, ਜੀ, ਉਹ ਸੋਇਲ ਖਰਾਬ ਕਰ ਰਿਹਾ ਗਾ। ਜੇ ਤੁਸੀਂ ਕਨਾਲ ਦਾ ਪਾਣੀ ਲਾਉਨੇ ਆ, ਜਿੱਦਾਂ ਆਪਣੇ ਇੱਥੇ ਕਿੰਗਸ ਰਿਵਰ ਤੋਂ ਸਾਰਾ ਆ ਰਿਹਾ ਗਾ, ਹਾਂਜੀ, ਉਹਨਾਂ ਦੀ ਪਾਣੀ ਜਿੱਥੇ ਕੁਆਲਿਟੀ ਚੰਗੀ ਆ ਉੱਥੇ ਉਹ ਟਰੀਆਂ ਦੇ ਅੱਡੋ ਅੱਡ ਹੀ ਦਿਸ ਰਹੇ ਆ ਕਿ ਜਾਣਦੀ ਉੱਥੇ ਉਹਨਾਂ ਦੇ ਰੂਟਸ ਹੋਰ ਜਾਣਦੀ ਨਿਊਟ੍ਰੀਸ਼ਨ ਲੈਵਲ ਉਸ ਪਾਣੀ ਦਾ ਜ਼ਿਆਦਾ ਗਾ ਤੇ ਕੁਆਲਿਟੀ ਬੈਟਰ ਆ, ਹੈਨਾ। ਤੇ ਉਹਨਾਂ ਨਾਲ ਫਿਰ ਉਹ ਕਾਫੀ ਫਰਕ ਪੈ ਜਾਂਦਾ। ਪਰ ਇਸ ਵਕਤ ਜਿਹੜੇ ਮੋਸਟਲੀ ਫਾਰਮਰ ਆ ਨਾ, ਉਹ ਆਪਦੇ ਹਾਰਵੈਸਟਿੰਗ ਲਈ ਪੂਰੀ ਤਿਆਰੀ ਕਰ ਰਹੇ ਆ, ਇਕੁਇਪਮੈਂਟ ਆ ਜਿਹੜੀ ਪੂਰੀ ਸਰਵਿਸ ਕਰ ਰਹੇ ਆ। ਕਿਉਂ ਜਦੋਂ ਕੇਰਾਂ ਸ਼ੁਰੂ ਹੋ ਜਾਈਦਾ, ਦੇਖੋ ਜਦੋਂ 100 ਡਿਗਰੀ ਤੋਂ ਟੈਂਪਰੇਚਰ ਉੱਪਰ ਹੋਵੇ ਤੇ ਮਸ਼ੀਨਾਂ ਚੱਲਦੀਆਂ ਗਈਆਂ, ਜ਼ੋਰ ਲੱਗਦਾ ਗਾ, ਟੁੱਟਦੀਆਂ ਭੱਜਦੀਆਂ ਬਹੁਤ ਆ, ਹੈਨਾ। ਉਹਨੂੰ ਜਾਣਦੀ ਮੈਨੇਜ ਕਰਨ ਦੇ ਲਈ ਉਹ ਸਾਰਾ ਇਸ ਵਕਤ ਪੂਰਾ ਪ੍ਰੈਪਰੇਸ਼ਨ ਹੋ ਰਹੀ ਆ ਵੀ ਕੀ ਚੀਜ਼ਾਂ ਚਾਹੀਦੀਆਂ, ਮੁੜ ਕੇ ਫਿਰ ਉਹਨਾਂ ਦੀ ਸਫਾਈ, ਉਹਨਾਂ ਦੇ ਜਿਹੜੇ ਜਾਣਦੀ ਸਾਰਾ ਸਿਸਟਮ ਚਲਾਉਣਾ ਗਾ, ਉਹ ਰੈਡੀ ਹੋ ਰਹੇ ਆ। ਪਿਸਤੇ ਵਾਲੇ ਵੀ ਰੈਡੀ ਹੋ ਰਹੇ ਆ, ਕਿਉਂ ਉਹ ਥੋੜੇ ਚਿਰ ਬਾਅਦ ਆ ਜਾਂਦੇ, ਬਾਅਦ 'ਚ ਆ ਜਾਂਦੇ ਆ। ਤੇ ਗ੍ਰੇਪਾਂ ਵਾਲਿਆਂ ਦਾ ਵੀ ਐਰਕੀ ਅਗਸਤ ਦੇ ਵਿੱਚ ਲੱਗਦਾ ਵੀ ਜਾਣਦੀ ਮਿਡਲ ਜੇ ਦੇ ਵਿੱਚ ਟੁੱਟਣੇ ਸ਼ੁਰੂ ਹੋ ਜਾਣਗੇ। ਠੀਕ ਆ। ਜਿਹੜੇ ਆਪਣੇ ਇੱਥੋਂ ਦੇ ਮੇਨ ਕ੍ਰਾਪਸ ਆ, ਹੈਨਾ। ਤੇ ਇਹਨਾਂ 'ਚ ਹਾਂ ਜ਼ੋਰੋ ਜ਼ੋਰੀ ਕੰਮ ਕਾਫੀ ਹੋ ਰਿਹਾ ਗਾ। ਤੇ ਫਿਰ ਇਉਂ ਵੀ ਐਰਕੀ ਜਿਹੜਾ ਸਭ ਤੋਂ ਦੇਖਣਾ ਪੈਣਾ ਜਿੱਥੇ ਵਾਪਸ ਆਉਨੇ ਆ, ਉਹ ਹੈਗਾ ਗਾ ਕਿ ਮੋਸਟਲੀ ਫਾਰਮ ਬਿਕਾਜ਼ ਕਾਸਟ ਕਾਫੀ ਕਰਕੇ ਨਾ ਜਿਹੜੀਆਂ ਚੀਜ਼ਾਂ ਪਾਉਣੀਆਂ ਉਹ ਘੱਟ ਪਈਆਂ ਜੀ, ਸਹੀ ਆ। ਟਰੀ ਆਲਰੇਡੀ ਸਟ੍ਰੈਸ ਦੇ ਵਿੱਚ ਹੈਗੇ ਆ। ਜਿਹੜਾ ਪਾਣੀ ਆ ਮੋਸਟਲੀ ਹੁਣ ਜੇ ਅਸੀਂ ਡਿਚ ਟੈਂਡਰਾਂ ਨੂੰ ਪੁੱਛੀਏ ਜਿਹੜੇ ਅੱਡੋ ਅੱਡ ਆਉਂਦੀਆਂ, ਤਾਂ ਮਡੇਰਾ
ਦੱਸ ਤਾਂ ਨਹੀਂ ਰਹੇ, ਪਰ ਵਰਡ ਆ ਰਿਹਾ ਜਿਹੜਾ ਕਹਿ ਰਹੇ ਆ ਵੀ ਸ਼ਾਇਦ ਅਗਸਤ ਦੇ ਮਿਡਲ ਦੇ ਵਿੱਚ ਪਾਣੀ ਬੰਦ ਕਰ ਦੇਣਗੇ। ਠੀਕ ਹੈ। ਲੱਗਦਾ ਫਰੈਜ਼ਨੋ ਦੀ ਡਿਸਟ੍ਰਿਕਟ ਵੀ ਚੱਲੂਗੀ ਸੇਮ ਜਦੋਂ ਫਿਰ ਇਹ ਪਾਣੀ ਅਰਲੀ ਬੰਦ ਕਰਦੇ ਆ ਤਾਂ ਮਤਲਬ ਜਾਣੀ ਦੀ ਇਹਨਾਂ ਕੋਲੇ ਪਾਣੀ ਇੰਨਾ ਹੀ ਸੀ ਜਿੰਨਾ ਸਨੋ ਪਈ ਦੇ ਚੁੱਕਿਆ ਤੇ ਦੇਣ ਦੇ ਲਈ। ਤੇ ਹੋਪਲੀ ਅਰਕੀ ਵਿੰਟਰ ਕਾਫੀ ਵੈਟ ਹੋਊਗਾ, ਪਰ ਉਦੋਂ ਬਾਅਦ ਜਿਹੜੇ ਟਰੀਆਂ ਦੇ ਤੁਹਾਨੂੰ ਨਾ ਉਹਨਾਂ ਦੀ ਹੈਲਥ ਆ, ਉਹਨਾਂ ਦੀ ਕੰਡੀਸ਼ਨ ਆ, ਉਹ ਜ਼ਰੂਰ ਕਾਫੀ ਡੀਟੇਲ ਦੇ ਵਿੱਚ ਦੇਖਣੀ ਪੈਂਦੀ ਆ ਖੇਤ ਦੇ ਵਿੱਚ ਕਰਕੇ। ਜਿਹੜੇ ਮਾੜੀ ਮੋਟੀ ਵੀ ਵੀਕਨੈਸ ਆ, ਜਿੱਦਾਂ ਆਪਣੇ ਆਹ ਕਲਾਈਮੇਟ ਦਾ, ਟੈਂਪਰੇਚਰ ਦਾ ਇੰਨਾ ਸਟ੍ਰੈਸ ਪੈ ਰਿਹਾ, ਉਹ ਬੂਟਿਆਂ ਨੂੰ ਉਦੋਂ ਵੀ ਕਮਜ਼ੋਰ ਕਰ ਦਿੰਦਾ ਜੀ ਯੀਲਡ ਕੱਢਣ ਦੇ ਨਾਲੋਂ। ਸੋ ਇਹੀ ਰეკਮੈਂਡੇਸ਼ਨ ਆ ਵੀ ਤੁਸੀਂ ਇੱਕ ਤਾਂ ਸਾਰਿਆਂ ਨਾਲ ਰਲ ਕੇ, ਜਿਨ੍ਹਾਂ ਦੇ ਖੇਤ ਚੰਗੇ ਆ ਉਹਨਾਂ ਦਾ ਦੇਖ ਕੇ ਪ੍ਰੈਕਟਿਸ ਕਰਕੇ, ਬਾਕੀ ਫਿਰ ਜਾਂਦੀ ਤੁਸੀਂ ਸਭ ਨਾਲ ਸਲਾਹਾਂ ਕਰਕੇ। ਜਿਹੜਾ ਬੰਦਾ ਅੱਜ ਕੱਲ੍ਹ ਮੇਰਾ ਖਿਆਲ ਇੱਕ ਦੂਜੇ ਨਾਲ ਸਲਾਹ ਨਹੀਂ ਕਰਦਾ, ਉਹ ਤਾਂ ਵਾਕਈ ਪਿੱਛੇ ਰਹਿ ਜਾਂਦਾ। ਹਾਂਜੀ ਇਹ ਤਾਂ ਦੇਖੋ ਆਪਾਂ ਦੇਖਦੇ ਹੀ ਆ, ਆਪਣੀ ਰਵਾਇਤੀ ਖੇਤੀ ਆਪਣੇ ਬਜ਼ੁਰਗ ਪੀੜ੍ਹੀਆਂ ਤੋਂ ਕਰੀ ਜਾਂਦੇ ਆ, ਪਰ ਚੇਂਜਸ ਇੰਨੀਆਂ ਆ ਰਹੀਆਂ, ਬਦਲਾਅ ਇੰਨੇ ਆ ਗਏ ਆ ਵੀ ਹੁਣ ਇਵੇਂ ਰਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਮਤਲਬ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਕਿਉਂਕਿ ਕਈ ਬੰਦੇ ਵੈਸੇ ਹੀ ਐਕਸਪਰਟ ਹੁੰਦੇ ਆ ਖੇਤੀ, ਭਾਵੇਂ ਆਪਾਂ ਕਰ ਹੀ ਰਹੇ ਹਾਂ ਉੱਥੇ ਵੀ ਰਵਾਇਤੀ ਤਰੀਕੇ ਨਾਲ, ਇੱਥੇ ਵੀ ਬਹੁਤ ਸਾਰੇ ਲੋਕ ਕਰ ਰਹੇ ਆ, ਬਹੁਤ ਪੁਰਾਣੇ ਵੀ ਕਰ ਰਹੇ ਹੋਣਗੇ। ਹਾਂਜੀ ਪਰ ਹਰੇਕ ਚੀਜ਼ ਨੂੰ ਘੋਖਣ ਦਾ ਤਰੀਕਾ, ਹਰੇਕ ਚੀਜ਼ ਨੂੰ ਜਾਣਨ ਦਾ, ਜਾਂ ਹਰੇਕ ਚੀਜ਼ ਦੇ ਉੱਤੇ ਰਿਐਕਟ ਕਰਨ ਦਾ ਤਰੀਕਾ ਹਰ ਇੱਕ ਬੰਦੇ ਦਾ ਵੱਖੋ ਵੱਖਰਾ। ਕੋਈ ਬੰਦੇ ਬਹੁਤ ਸੂਖਮ ਤਰੀਕੇ ਨਾਲ ਸਮਝਦੇ ਨੇ ਚੀਜ਼ਾਂ ਨੂੰ। ਹਾਂਜੀ, ਨਹੀਂ ਇਹ ਡੈਫੀਨਿਟਲੀ ਹੈਗਾ। ਅੱਗੇ ਦੇਖੋ ਜਿਹੜੀ ਖੇਤੀ ਸੀ, ਮੋਸਟਲੀ ਯੂਨੀਵਰਸਿਟੀਆਂ ਵਾਲੇ ਪ੍ਰੋਫੈਸਰ ਖੇਤਾਂ 'ਚ ਜਾਂਦੇ ਸੀ, ਉਹ ਪ੍ਰੈਕਟੀਕਲੀ ਕਰਦੇ ਸੀ, ਹੈ ਨਾ, ਉਹਨਾਂ ਨੂੰ ਪਤਾ ਸੀ। ਇਸ ਵਕਤ ਜਿਹੜੇ ਅੱਜ ਦੇ ਪ੍ਰੋਫੈਸਰ ਆ, ਉਹ ਸਿਰਫ ਪੇਪਰ ਤੇ ਖੇਤੀ ਕਰ ਸਕਦੇ ਆ, ਹਨਾ। ਉਹਨਾਂ ਨੂੰ ਖੇਤਾਂ ਦੇ ਵਿੱਚ ਜਾ ਕੇ ਡੱਕਾ ਪਤਾ ਨਹੀਂ ਲੱਗਦਾਗਾ, ਉਹਨਾਂ ਦਾ ਇੰਪੈਕਟ ਬਹੁਤ ਘੱਟ ਆ। ਤੇ ਇੱਥੋਂ ਤਾਂ ਜਾਂਦੀ ਜਿਹੜਾ ਫਾਰਮਰ ਆਲਰੇਡੀ ਜਾਂਦੀ ਥੋੜਾ ਟੈਸਟਿੰਗ ਕਰ ਰਿਹਾ, ਟਰਾਈ ਕਰ ਰਿਹਾ ਹੈਗਾ ਆਪਣੇ ਪੱਧਰ ਤੇ, ਹਾਂ ਆਪਦੇ ਜਾਂਦੀ ਵੱਲੋਂ, ਉਹਨਾਂ ਨਾਲ ਇੰਗੇਜ ਹੋਵੋ। ਤੁਸੀਂ ਹਰ ਇੱਕ ਤੋਂ ਕੁਝ ਨਾ ਕੁਝ ਸਿੱਖਦੇ ਆ, ਇਉਂ ਨਹੀਂ ਵੀ ਤੁਸੀਂ ਕੋਈ ਪ੍ਰੋਫੈਸ਼ਨਲੀ ਲੈ ਕੇ ਆਉਣਾ, ਕਿਉਂ ਉਹਨਾਂ ਦੀ ਫੀਲਡ ਬਹੁਤ ਲਿਮਿਟਿਡ ਹੁੰਦੀ ਆ, ਉਹਨਾਂ ਦਾ ਨੌਲੇਜ ਬੇਸ ਥਿਊਰੀ ਵਾਈਜ਼ ਬਹੁਤ ਹੁੰਦਾ, ਪ੍ਰੈਕਟੀਕਲ ਵਾਈਜ਼ ਅੱਜ ਕੱਲ੍ਹ ਜਿੰਨਾ ਕੁ ਦੇਖਿਆ ਬਹੁਤ ਘੱਟ ਆ। ਤੇ ਸਿਰਫ ਉਹ ਐਕਸਪੋਜ਼ ਕਰ ਰਿਹਾ ਹੈਗਾ ਕਿ ਜਿਹੜੇ ਕਲਾਈਮੇਟ ਨਾਲ ਜਦੋਂ ਵੈਦਰ ਚੇਂਜ ਹੋ ਜਾਂਦਾ ਨਾ, ਉੱਤੇ ਜਾਂਦੀ ਜਿਹੜਾ ਆਪਣਾ ਐਗਰੀਕਲਚਰ ਦਾ ਕੰਪਲੀਟ ਸਿਸਟਮ ਆ, ਉਹ ਸਿਸਟਮ ਕਿੱਦਾਂ ਰਨ ਕਰਦਾ, ਜਿੱਦਾਂ ਹਿਊਮਨ ਦੀ ਬਾਡੀ ਕਰਦੀ ਆ, ਉਹਦੇ ਵਿੱਚ ਜਾਂਦੀ ਕਾਫੀ ਚੈਲੰਜਸ ਆਉਂਦੇ ਆ। ਉਹਦੇ ਵਿੱਚ ਤੁਹਾਡੀ ਉਹੀ ਬੰਦਾ ਹੈਲਪ ਕਰ ਸਕਦਾ ਜਿਹੜਾ ਆਪ ਉੱਥੇ ਪ੍ਰੈਕਟੀਕਲੀ ਕਰ ਰਿਹਾ ਹੈਗਾ। ਜਿਹੜਾ ਪ੍ਰੈਕਟੀਕਲੀ ਨਹੀਂ ਕਰਦਾ, ਹੁਣ ਜਦੋਂ ਇੱਥੇ ਪ੍ਰੋਫੈਸਰਾਂ ਨੇ ਵੀ ਆਪ ਜਾਂਦੀ ਭਾਵੇਂ ਖੇਤ ਲੈ ਲਏ ਆ, ਪਰ ਮੈਨੇਜਮੈਂਟ ਕੰਪਨੀਆਂ ਨੂੰ ਦਿੱਤੇ ਹੋਏ ਆ, ਸਹੀ ਹੈ, ਸਾਡੇ ਲਈ ਕਿ ਅਸੀਂ ਆਪ ਕਰ ਨਹੀਂ ਸਕਦੇ। ਬਈ ਜੇ ਆਪ ਹਿੰਮਤ ਹੁੰਦੀ ਤਾਂ ਆਪ ਹੀ ਕਰ ਲੈਂਦੇ, ਹੈ ਨਾ। ਸੋ ਮੇਰੇ ਤਾਂ ਇਹੀ ਮੈਸੇਜ ਆ ਕਿ ਤੁਸੀਂ ਜਾਣਦੀ ਜਿਹੜੇ ਬੰਦੇ ਫਾਰਮਰ ਦਿਸਦੇ ਆ ਵੀ ਜਾਣਦੀ ਉਹਨਾਂ ਦੇ ਨੌਲੇਜ ਗੇਨ ਆ, ਉਹਨੀ ਵੀ ਪੜ੍ਹਾਈ ਦਾ ਕੋਈ ਹੋਰ ਆ, ਤੁਸੀਂ ਸਲਾਹ ਮਸ਼ਵਰਾ ਕਰੋ, ਉਹਨਾਂ ਤੋਂ ਐਡਵਾਈਸਾਂ ਲਵੋ। ਉਹ ਨਹੀਂ ਵੀ ਜ਼ਰੂਰੀ ਸਭ ਕੁਝ ਹੀ ਜਾਣਦੀ ਤੁਹਾਨੂੰ ਕਰਨਾ, ਪਰ ਤੁਹਾਨੂੰ ਐਟਲੀਸਟ ਨੌਲੇਜ ਹੋਵੇ। ਤਾਂ ਪ੍ਰੈਕਟੀਕਲ ਨੌਲੇਜ ਵਰਗੀ ਕੋਈ ਵੀ ਚੀਜ਼ ਹੈ ਨਹੀਂ। ਜੀ ਬਿਲਕੁਲ। ਇਸੇ ਕਰਕੇ ਕਈ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਸਰਗਰਮ ਨੇ, ਜਥੇਬੰਦੀਆਂ ਵੀ ਕਿਸਾਨਾਂ ਦੀਆਂ ਸਰਗਰਮ ਰਹਿੰਦੀਆਂ ਨੇ, ਉਹ ਬਣੀਆਂ ਹੋਈਆਂ ਨੇ ਇਹਨਾਂ ਕੰਮਾਂ ਵਾਸਤੇ ਵੀ। ਚਲੋ ਜੇ ਡਿਪਾਰਟਮੈਂਟ ਤੌਰ ਤੇ ਜਾਂ ਵਿਭਾਗੀ ਤੌਰ ਤੇ ਜਾਂ ਯੂਨੀਵਰਸਿਟੀਆਂ ਦੇ ਪੱਧਰ ਤੇ ਕੁਛ ਨਹੀਂ ਤਾਂ ਆਪਾਂ ਰਲ ਮਿਲ ਕੇ ਕਰ ਲਈਏ। ਨਹੀਂ ਜ਼ਰੂਰ ਦੇਖੋ ਇਸ ਵਕਤ ਮਾਡਲ ਹੀ ਉਹ ਸਕਸੈਸਫੁਲ ਆ ਜਿਹੜਾ ਤੁਸੀਂ ਜਾਣੀ ਦੀ ਆਪ ਰਲ ਕੇ ਦੇਖ ਕੇ ਐਕਸਪੈਰੀਮੈਂਟ ਕਰਕੇ ਪ੍ਰੈਕਟੀਕਲ। ਇਸ ਵਕਤ ਜਿੰਨੀ ਪ੍ਰਾਈਵੇਟ ਇੰਡਸਟਰੀ ਪ੍ਰੋਡਕਟ ਵਾਈਜ਼ ਲੀਡ ਕਰ ਰਹੀ ਆ ਨਾ, ਇੰਨੀ ਹਿਸਟਰੀ ਦੇ ਵਿੱਚ ਕਿਤੇ ਨਹੀਂ ਕੀਤੀ। ਜੀ ਵੀ ਜਿੰਨੇ ਨਵੇਂ ਪ੍ਰੋਡਕਟ ਆ ਰਹੇ ਆ, ਨਵੀਂ ਟੈਕਨੋਲੋਜੀ ਆ ਰਹੀ ਆ, ਨਵੇਂ ਸਿਸਟਮਸ ਆ ਰਹੇ ਆ, ਜਦੋਂ ਤੁਸੀਂ ਉਹਨਾਂ ਨੂੰ ਟੈਸਟ ਕਰਦੇ ਆ, ਡੇਟਾ ਕਲੈਕਟ ਕਰਦੇ ਆ, ਫਿਰ ਉਹ ਤੁਹਾਨੂੰ ਆਪੇ ਹੀ ਰਾਹ ਦਿਖਾ ਜਾਂਦੇ ਆ ਵੀ ਤੁਹਾਨੂੰ ਕੀ ਕਰਨਾ ਪੈਣਾ। ਜੀ ਸਹੀ ਹੈ। ਜਾਂ ਤੇ ਬਾਕੀ ਹਾਂ ਇੱਥੇ ਦੀ ਗਵਰਨਮੈਂਟਸ ਕਾਫੀ ਹੈਲਪ ਕਰਦੀ ਆ ਜਾਂਦੀ, ਉਹਨਾਂ ਦਾ ਕੋਸ਼ਿਸ਼ ਪੂਰੀ ਆ ਬਈ ਅਸੀਂ ਸੋਇਲ ਤੇ ਐਨਰਜੀ ਤੇ ਜਾਂਦੀ ਆ ਪਾਣੀ ਤੇ ਪੂਰਾ ਫੋਕਸ ਰੱਖੀਏ। ਐਨਵਾਇਰਨਮੈਂਟ ਨੂੰ ਕਿੱਦਾਂ ਜਾਣਦੀ ਅਸੀਂ ਬੈਲੈਂਸ ਰੱਖ ਸਕਦੇ ਆ, ਉਹਦੇ ਵਿੱਚ ਜਾਣੀ ਦੀ ਹੈਲਪ ਕਰਦੀ ਆ, ਲੋਕਾਂ ਦੀ ਬਹੁਤ ਕਰ ਰਹੀ ਆ ਤੇ ਕਰੂਗੀ ਵੀ।
ਜਿੱਦਾਂ ਆਪਾਂ ਹੁਣ ਅਰਸ਼ਦੀਪ ਹੋਣੀ ਕਦੋਂ ਦੇ ਗੱਲਾਂ ਕਰਦੇ ਆ, ਦਿਆਦੀਪ ਹੋਣੀ, ਜਿਹੜੀਆਂ ਕਿ ਆਹ CDFA ਦੇ ਗ੍ਰਾਂਟਸ ਆਉਂਦੀਆਂ, NRCS ਦੀਆਂ ਗ੍ਰਾਂਟਸ ਆ, ਹੈ ਨਾ, ਉਹ ਐਕਚੁਅਲੀ ਜਿੰਨੇ ਕੁ ਮੈਂ ਦੇਖਿਆ ਸੀ ਬੰਦਿਆਂ ਨਾਲ ਕੰਮ ਕੀਤਾ ਗਾ, ਉਹਨਾਂ ਦੇ ਸਕਸੈਸ ਹੀ ਰਿਹਾ ਮੋਸਟਲੀ। ਜਾਣੀ ਦੀ ਅਸੀਂ ਜੇ ਕੋਈ ਕੰਪਲੇਨ ਨਹੀਂ ਕਰ ਸਕਦੇ, ਪਰ ਜੇ ਆਪ ਹੀ ਨਾ ਕੋਈ ਐਪਲੀਕੇਸ਼ਨ ਭਰਾਂਗੇ ਨਾ ਕਰਾਂਗੇ, ਫਿਰ ਤਾਂ ਅਗਲਿਆਂ ਨੇ ਘਰੇ ਆ ਕੇ ਉਹਨਾਂ ਨੂੰ ਕੀ ਪਤਾ ਤੁਹਾਨੂੰ ਕਿਹੜੇ ਚੀਜ਼ ਦੀ ਲੋੜ ਆ। ਸੋ ਇਸ ਕਰਕੇ ਜਦੋਂ ਜਿਹੜੇ ਪੱਗ ਦੇ ਵਰਕਸ਼ਾਪਸ ਆ, ਸੈਮੀਨਾਰਸ ਆ, ਉਹ ਵੀ ਅਟੈਂਡ ਕਰਨੇ ਕਾਫੀ ਬੈਨੀਫਿਸ਼ੀਅਲ ਹੁੰਦੇ ਆ, ਕਿ ਉੱਥੇ ਇਦਾਂ ਦੀਆਂ ਇਨਫੋਰਮੇਸ਼ਨਾਂ ਮਿਲਦੀਆਂ। ਹਾਂ, ਤੇ ਸੋ ਇਸ ਕਰਕੇ ਆਪਾਂ ਇਦਾਂ ਦੇ ਰੁਝੇਵੇਂ ਸਭ ਚੱਲ ਰਹੇ ਆ ਇਸ ਵਕਤ, ਤੇ ਆਪ ਦਾ ਤੁਸੀਂ ਸਭ ਕੁਝ ਹੀ ਜਾਂਦੀ ਕਾਸਟ ਵਾਈਜ਼ ਦੇਖੋ, ਕਿਉਂ ਹੁਣ ਸਰਵਿਸਿਜ਼ ਹੋਣੀਆਂ ਗਈਆਂ ਬਹੁਤ ਮਹਿੰਗੀਆਂ ਗਈਆਂ ਜੀ। $250 ਘੰਟੇ ਦਾ ਵੀ ਚਾਰਜ ਕਰਦੇ ਆ, ਤੇ ਘੱਟ ਵੀ ਕਰਦੇ ਆ ਬੰਦੇ, ਹੈ ਨਾ। ਤੇ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਸਾਡੀ ਕਮਿਊਨਿਟੀ ਦੇ ਨਾਲ, ਸਾਡੀ ਆਰਗੇਨਾਈਜੇਸ਼ਨ ਪੱਗ ਨਾਲ ਜੁੜਿਆ, ਉਹਨੂੰ ਤੁਸੀਂ ਸਪੋਰਟ ਕਰੋ। ਸਹੀ ਆ, ਭਾਵੇਂ ਕੋਈ ਰਿਪੇਅਰਸ ਕਰਦੇ ਆ, ਸਰਵਿਸਿਜ਼ ਕਰਦੇ ਆ, ਹੋਰ ਵੀ ਕੋਈ ਜਾਣਦੀ ਕੰਮ ਆ, ਕੋਈ ਪੰਪਸ ਦਾ ਕਰਦਾ ਗਾ, ਦਿੰਦੇ ਨੇ ਉਹ, ਬਿਲਕੁਲ। ਹਾਂਜੀ, ਕਿਉਂ ਉਹਨਾਂ ਚੋਂ ਸਾਨੂੰ ਮੋਰ ਡੀਪਰ ਇਨਫੋਰਮੇਸ਼ਨ ਮਿਲਦੀ ਆ, ਕਿਉਂ ਬਾਕੀ ਜਿਹੜੀਆਂ ਕੰਪਨੀਆਂ ਉਹ ਹੇਠ ਉੱਤੇ ਸਦਾ ਲਈ ਨਹੀਂ ਰਹਿੰਦੀਆਂ, ਕਿਉਂ ਲੀਸ ਅਸੀਂ ਜਿਹੜੀ ਮੇਨ ਪੱਗ ਦਾ ਗੋਲ ਆ ਉਹ ਕਿ ਹੌਲੀ ਹੌਲੀ ਇਹ ਸਿਸਟਮ ਸਾਡਾ ਆਪ ਦਾ ਆਪ ਹੋਵੇ। ਬਿਲਕੁਲ ਜੀ। ਤੇ ਅੱਛਾ ਸਿੱਧੂ ਸਾਹਿਬ, ਆਪਾਂ ਇਹਦੇ ਉੱਤੇ ਤਾਂ ਚਰਚਾ ਕੀਤੀ ਹੈ ਵੀ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਕਰਨ ਤੋਂ ਬਚਣਾ ਚਾਹੀਦਾ। ਜਿਵੇਂ ਹੁਣ ਟੈਂਪਰੇਚਰ ਕਾਫੀ ਹਾਈ ਹੋ ਗਿਆ ਜਿੱਥੇ ਆਪਾਂ ਬੈਠੇ ਹਾਂ, ਫਰੈਜ਼ਨੋ ਦੇ ਵਿੱਚ, ਆਸ-ਪਾਸ ਦੇ ਇਲਾਕਿਆਂ ਦੇ ਵਿੱਚ, ਤਕਰੀਬਨ ਮੇਰੇ ਖਿਆਲ ਸੈਂਟਰਲ ਵੈਲੀ ਦੇ ਵਿੱਚ ਇਹੀ ਹਾਲ ਹੋਣਾ ਸਾਰੇ ਕਿਤੇ। ਤੇ ਇਹੀ ਸਾਰੀ ਜਿਹੜੀ ਹੱਬ ਆ, ਸਾਰਾ ਜਿਹੜਾ ਇਲਾਕਾ ਉਹ ਖੇਤੀਬਾੜੀ ਦਾ, ਕੀ ਨਹੀਂ ਕਰਨਾ ਚਾਹੀਦਾ? ਚਲੋ ਜੋ ਆਪਾਂ ਕਰਨਾ ਚਾਹੀਦਾ ਹੱਲ, ਉਹ ਤਾਂ ਚਲੋ ਆਪਾਂ ਉਹਨਾਂ ਦੇ ਤੇ ਚਰਚਾ ਕੀਤੀ ਹੈ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਹੜੀਆਂ ਤੋਂ ਬਚਣਾ ਚਾਹੀਦਾ ਇਸ ਵੇਲੇ? ਇਸ ਵੇਲੇ ਨਾ ਦੇਖੋ, ਤੁਸੀਂ ਜਿੰਨਾ ਚਿਰ ਤੁਹਾਡੇ ਕੋਲੇ ਡੇਟਾ ਨਹੀਂ, ਉਨਾ ਚਿਰ ਤੁਸੀਂ ਕੋਈ ਵੀ ਕੁਝ ਨਹੀਂ ਕਰ ਸਕਦੇ ਤੁਹਾਡੇ ਖੇਤ ਦਾ ਜੀ, ਹੈ ਨਾ। ਜੇ ਤੁਸੀਂ ਕਿਸੇ ਹੋਰ ਦੇ ਖੇਤ ਦਾ ਡੇਟਾ ਦੇਖ ਕੇ, ਗੱਲਾਂ ਕਰਕੇ ਉਹਦਾ ਤੁਸੀਂ ਕਨਕਲੂਜਨ ਕਰੋਗੇ, ਉਹ ਹਮੇਸ਼ਾ ਹੀ ਫੇਲ ਹੁੰਦਾ ਗਾ। ਤੁਹਾਨੂੰ ਉਦਾਂ ਦੇ ਰਿਜ਼ਲਟ ਨਹੀਂ ਮਿਲਦੇ ਜਿੰਨਾ ਮਿਲਣੇ ਚਾਹੀਦੇ ਆ। ਇੱਕ ਤਾਂ ਇਹ ਆ ਕਿ ਤੁਹਾਨੂੰ ਆਪਦਾ ਨਾ ਪਲਾਨ ਹੋਣਾ ਚਾਹੀਦਾ ਵੀ ਜਾਣਦੀ ਤੁਸੀਂ ਜਿਹੜੇ ਆਉਂਦੇ ਸਾਲਾਂ 'ਚ ਖੇਤੀ ਕਿੱਦਾਂ ਦੀ ਕਰਨੀ ਹੈ, ਕਿਉਂ ਖੇਤੀ ਚੇਂਜ ਹੋ ਗਈ ਆ ਜੀ। ਸਹੀ ਹੈ। ਹੁਣ ਜੇ ਤੁਸੀਂ ਆਪਾਂ ਐਗਜ਼ਾਮਪਲ ਦਈਏ, ਹੈ ਨਾ, ਆਪਾਂ ਪਾਣੀ ਤੇ ਬਹੁਤ ਜ਼ੋਰ ਦਿੱਤਾ, ਕਿਉਂ ਪਾਣੀ ਦੀ ਸ਼ੋਰਟੇਜ ਆ ਤੇ ਪਾਣੀ ਦਾ ਕਾਸਟ ਜ਼ਿਆਦਾ ਗਾ, ਐਨਰਜੀ ਦਾ, ਹੈ ਨਾ। ਹੁਣ ਜੇ ਟੈਕਨੋਲੋਜੀਜ਼ ਆ ਰਹੇ ਆ, ਜਿੱਦਾਂ ਦਿਆਦੀਪ ਸਿੰਘ ਨੇ ਕਵਰ ਕੀਤੀ ਸੀ, ਉਹਨੂੰ ਇੰਪਲੀਮੈਂਟ ਕਰਨ ਨੂੰ ਕੰਪਨੀਆਂ ਬਹੁਤ ਹੈਗੀਆਂ, ਮਹਿੰਗੀਆਂ ਵੀ ਬਹੁਤ ਤੇ ਸਸਤੀਆਂ ਵੀ ਬਹੁਤ ਆ। ਕੁਐਸਚਨ ਇਹ ਆ ਵੀ ਜਾਣੀ ਦੀ ਜਿੰਨੀਆਂ ਕੁ ਨਾ ਅਸੀਂ ਕੰਮ ਕੀਤਾ, ਉਹਨਾਂ ਦੇ ਉਹ ਬਹੁਤ ਇੱਕੋ ਹੀ ਚੀਜ਼ ਸਪੈਸੀਫਿਕ ਐਡਰੈਸ ਕਰਦੀਆਂ ਜੀ, ਹੈ ਨਾ। ਪਰ ਜੇ ਤੁਹਾਡਾ ਜਾਣਦੀ ਖੂਹ ਦਾ ਪਾਣੀ ਮਾੜਾ ਗਾ, ਉਹ ਕੰਪਨੀਆਂ ਨਹੀਂ ਦੱਸ ਰਹੀਆਂ ਮਾੜਾ ਗਾ। ਜੇ ਜਦੋਂ ਕਦੋਂ ਬੰਦ ਕਰਨਾ, ਕਦੋਂ ਸ਼ੁਰੂ ਕਰਨਾ, ਕਿੰਨਾ ਪਾਣੀ ਚੱਕ ਰਹੇ ਆ, ਹੈ ਨਾ, ਦਰਖਤ ਕੀ ਹੋ ਰਿਹਾ ਗਾ, ਹੈ ਨਾ। ਸੋ ਜਿਹੜੇ ਸਿਸਟਮਸ ਆ ਨਾ, ਜਿੰਨਾ ਚਿਰ ਅਸੀਂ ਡੀਪ ਦੇ ਵਿੱਚ ਜਾ ਕੇ ਸਮਝਦੇ ਨਹੀਂਗੇ ਵੀ ਮੇਰੀ ਖੇਤ ਦੇ ਵਿੱਚ ਮੇਰੀ ਮਿੱਟੀ ਆ ਜਿਹੜੀ ਉਸ ਖੇਤ ਦੀ, ਉਹਨਾਂ ਦਾ ਕੈਰੈਕਟਰਿਸਟਿਕਸ ਕੀ ਆ, ਉਹਨਾਂ ਦੇ ਵਿੱਚ ਕੀ ਆ, ਹੈ ਨਾ। ਉਹ ਸਪੰਜ ਆ ਕਿ ਉਹ ਰੋੜਾ ਗਾ। ਜੇ ਤਾਂ ਸਪੰਜ ਆ, ਉਹਨੇ ਪਾਣੀ ਜ਼ਿਆਦਾ ਚਿਰ ਰੱਖਣਾ। ਜੇ ਐਨ ਰੋੜਾ ਪੱਥਰ ਬਣਿਆ ਪਿਆ, ਉਹਨੇ ਤਾਂ ਦੂਜੇ ਦਿਨ 6 ਘੰਟਿਆਂ ਬਾਅਦ ਖਾਲੀ ਹੋ ਜਾਣਾ। ਸਹੀ। ਹੁਣ ਜਿਹੜਾ ਦੇਖਣ ਨੂੰ ਲੱਗਦਾ ਗਾ, ਉਹ ਹੈਗਾ ਗਾ ਕਿ ਇੱਕ ਦਿਨ ਪਾਣੀ ਲਾਵੋ, ਦੂਜੇ ਦਿਨ ਉਹ ਇਦਾਂ ਲੱਗਦਾ ਕਿ ਪਾਣੀ ਲੱਗਿਆ ਹੀ ਨਹੀਂ ਖੇਤ ਨੂੰ, ਹੈ ਨਾ। ਅੱਗੇ ਪਿਛਲੇ ਸਾਲਾਂ 'ਚ ਇਹ ਚੀਜ਼ਾਂ ਨਹੀਂ ਹੋਈਆਂ ਸੀ। ਇਹ ਹੋਣ ਦੇ ਕਾਰਨ ਹੈਗੇ ਆ ਕਿ ਜਿਹੜੀ ਪਾਣੀ ਦੀ ਕੁਆਲਿਟੀ ਆ ਨਾ, ਜਦੋਂ ਤੁਸੀਂ ਪਾਣੀ ਲਾਉਨੇ ਆ, ਦਰਖਤ ਕਦੋਂ ਪਾਣੀ ਚੱਕਦੇ ਆ, ਤੇ ਉਹ ਜਦੋਂ ਤੁਸੀਂ ਜਿਹੜੀ ਟੈਕਨੋਲੋਜੀ ਇੰਪਲੀਮੈਂਟ ਕਰਨੀ ਆ, ਬਾਹਲੇ ਲੋਕਾਂ ਨੇ ਕਿਹਾ ਵੀ ਅਸੀਂ ਜੀ ਪੰਪ ਨੂੰ ਘਰੇ ਬੈਠੇ ਸਟਾਰਟ ਸਟਾਪ ਕਰ ਦਿਆਂਗੇ, ਹੈ ਨਾ ਜੀ। ਹੁਣ ਉਹ ਕੰਮ ਤਾਂ ਬੜਾ ਸੌਖਾ ਗਾ ਵੀ ਘਰੋਂ ਬੈਠੇ ਤੁਸੀਂ ਇੱਕ ਫੋਨ ਤੇ ਐਪ ਆ, ਉਹਦੇ ਨਾਲ ਕਰ ਦੇਣਾ, ਪਰ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਮਹਿੰਗਾ ਪਊਗਾ। ਮਹਿੰਗਾ ਕਿੱਦਾਂ ਪੈਣਾ ਕਿ ਉਹ ਜਦੋਂ ਪਾਣੀ ਤੁਸੀਂ ਸਟਾਰਟ ਕਰੋਗੇ, ਉਹਦੇ ਵਿੱਚ ਬਹੁਤ ਮਾੜਾ ਚੀਜ਼ਾਂ ਪਾਣੀ ਦੀਆਂ ਆਉਂਦੀਆਂ,
ਉਹਨਾਂ ਨੇ ਤੁਹਾਡੇ ਸਿਸਟਮ ਪਲੱਗ ਕਰ ਦੇਣੇ ਆ। ਜਦੋਂ ਸਿਸਟਮ ਪਲੱਗ ਹੋਏ, ਉਹ ਪਾਣੀ ਜੋ ਖੇਤ ਦੇ ਵਿੱਚ 700 ਗੈਲਨ ਜਾਣੀ ਚਾਹੀਦੀ ਆ, ਉਹ 500 ਹੀ ਜਾਊਗੀ। ਉਹ ਸਾਰੀ ਰਾਤ ਆਪਦੇ ਆਪ ਨੂੰ ਕਲੀਨ ਕਰਦਾ ਰਹੂਗਾ। ਇੱਕ ਤਾਂ ਤੁਹਾਡੇ ਬਿਜਲੀ ਦੇ ਬਿੱਲ ਵੱਧ ਗਏ, ਸਹੀ ਆ, ਤੇ ਦੂਜਾ ਤੁਹਾਡੇ ਦਰਖਤਾਂ ਨੂੰ ਉਹਨਾਂ ਪਾਣੀ ਨਹੀਂ ਮਿਲਿਆ, ਤੇ ਟਾਈਮ ਉਹਨਾਂ ਲਾ ਦਿੱਤਾ। ਵੀ ਜਿੰਨਾ ਚਿਰ ਅਸੀਂ ਟੈਕਨੋਲੋਜੀ ਦਾ ਮਤਲਬ ਇਹ ਨਹੀਂਗਾ ਕਿ ਜਾਣਦੀ ਇੱਕ ਚੀਜ਼ ਜਾਣਦੀ ਔਨ ਆਫ ਕਰਨੀ ਵੀ ਆ। ਉਹਦਾ ਇਹ ਆ ਵੀ ਜਾਣਦੀ ਤੁਸੀਂ ਸਾਰੇ ਸਿਸਟਮ ਨੂੰ ਦੇਖ ਕੇ ਕੀ ਕਹਿ ਸਕਦੇ ਹਾਂ ਵੀ ਜਾਣਦੀ ਕਦੋਂ ਅਸੀਂ ਇਹਨਾਂ ਨਾਲ ਕਰੀਏ, ਹੈ ਨਾ। ਹੁਣ ਬਹੁਤ ਕੰਪਨੀਆਂ ਬਹੁਤ ਇੱਥੇ ਆਉਣਗੀਆਂ ਵੀ ਨਵੀਆਂ, ਜਿਹੜੀਆਂ ਕਿ ਹਾਂਜੀ ਅਸੀਂ ਪੰਪ ਔਨ ਕਰ ਦਿੰਦੇ ਆ ਐਪ ਨਾਲ। ਉਹ ਜਿਹੜਾ ਬੰਦਾ ਕਰਾਊ ਉਹ ਘਾਟੇ 'ਚ ਜਾਊਗਾ, ਜਿੰਨਾ ਤੁਹਾਨੂੰ ਪੂਰੇ ਸਿਸਟਮ ਦਾ ਨਹੀਂ ਪਤਾ ਵੀ ਉਹ ਸਿਸਟਮ ਕਰਦਾ ਕੀ ਆ, ਹੈ ਨਾ। ਤੇ ਫਿਰ ਹੈਗਾ ਗਾ ਵੀ ਜਾਣਦੀ ਤੁਹਾਨੂੰ ਇਉਂ ਵੀ ਪਤਾ ਹੋਵੇ ਵੀ ਪਾਣੀ ਤੁਸੀਂ ਕਿਉਂ ਰੇਡੀਏਸ਼ਨ ਕਿੱਦਾਂ ਮੈਜਰ ਹੁੰਦੀ ਆ, ਹੈ ਨਾ। ਉੱਪਰ ਨੂੰ ਪਾਣੀ ਉੱਡ ਕਿੰਨਾ ਰਿਹਾ, ਡਰਾਈ ਕਿੰਨਾ ਹੋ ਰਿਹਾ, ਤੁਹਾਡੇ ਡਿਫਰੈਂਟ ਲੈਵਲ ਤੇ ਹੈ ਕਿੰਨਾ ਗਾ, ਤੇ ਤੁਹਾਡੇ ਬੂਟੇ ਕਿੰਨਾ ਚੱਕ ਰਹੇ ਆ। ਬੂਟੇ ਤੁਹਾਨੂੰ ਦੱਸਣਗੇ ਵੀ ਉਹ ਸਟ੍ਰੈਸ 'ਚ ਆਉਂਦੇ ਆ ਕਿ ਨਹੀਂ ਆਉਂਦੇ। ਜੇ ਨਹੀਂ ਬੂਟੇ ਨਹੀਂ ਦੱਸ ਰਹੇ, ਫਿਰ ਤੁਸੀਂ ਜਾਣੀ ਦੀ ਆਰਟੀਫਿਸ਼ਲੀ ਬਿਨਾਂ ਬਲਾਈਂਡਲੀ ਜਿੱਦਾਂ ਔਨ ਆਫ ਕਰ ਰਹੇ ਆ। ਕਿਉਂ ਹੁਣ ਜਿਹੜਾ ਸਾਡਾ ਸਿਸਟਮ ਆ ਨਾ ਪਾਣੀ ਲਾਉਣ ਦਾ, ਜਿੱਦਾਂ ਆਪਣੇ ਨੱਕੇ ਵੱਢ ਦਿੰਦੇ ਸੀ ਕੱਸੀ ਦੇ ਤੇ ਪਾਣੀ ਲਾਤਾ ਵੀ ਜਦੋਂ ਐਂਡ ਤੇ ਜਾ ਰਹੇ ਤਾਂ ਬੰਦ ਕਰ ਦਿਓ, ਇਹੀ ਸਿਸਟਮ ਇੱਥੇ ਚੱਲਦਾ ਗਾ। ਹੈ ਨਾ। ਤੇ ਇੱਥੇ ਵੀ ਹੁਣ ਪਹਿਲਾਂ ਫਲੱਡ ਇਰੀਗੇਸ਼ਨ ਸੇਮ ਸੀ, ਜਦੋਂ ਐਂਡ ਤੇ ਪਹੁੰਚ ਗਿਆ ਬੰਦ ਕਰ ਦਿਓ। ਹੁਣ ਜਿਹੜੇ ਡ੍ਰਿਪ ਆਏ, ਡ੍ਰਿਪ ਵੀ ਸੇਮ ਆ। ਅੱਲਾ ਕਹਿੰਦਾ ਵੀ ਹਾਂ ਤੁਸੀਂ ਇੱਦਾਂ ਕਰੋ, 36 ਘੰਟੇ ਲਾ ਦਿਓ, 48 ਲਾ ਦਿਓ, 58 ਲਾ ਦਿਓ, ਕੋਈ ਜਾਣੀ ਦੀ ਚੱਲ ਹੁਣ ਮੈਂ 30 ਘੰਟਿਆਂ ਬਾਅਦ ਬੰਦ ਕਰਨਾ, ਹੈ ਨਾ। ਆਪਸ਼ਨ ਇਹ ਆ ਵੀ ਤੁਹਾਨੂੰ ਜਾਣਦੀ ਤੁਹਾਡਾ ਜਿਹੜਾ ਉਹ ਤੁਸੀਂ ਸਕੈਜੂਲ ਬਣਾਇਆ ਗਾ, ਕਿੰਨਾ ਪਾਣੀ ਲਾਇਆ ਯੂਜ਼ ਕਰਨਾ, ਉਹਦਾ ਜਾਣਦੀ ਦਰਖਤਾਂ ਤੇ ਕਿੰਨਾ ਕੁ ਇਫੈਕਟ ਪੈਂਦਾ। ਸਹੀ ਹੈ, ਬਿਲਕੁਲ। ਜੇ ਭਾਵੇਂ ਤੁਸੀਂ 72 ਘੰਟੇ ਲਾ ਦਿਓ, ਜੇ ਦਰਖਤ ਹੀ ਨਾ ਬੂਟੇ ਹੀ ਨਾ ਚੱਕਣਗੇ ਪਾਣੀ, ਉਹਨਾਂ ਨੇ ਤਾਂ ਕਰਨਾ ਕੁਝ ਨਹੀਂ। ਤੇ ਪਰ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਹੈ ਨਾ। ਹੁਣ ਜਿਹੜੀਆਂ ਟੈਕਨੋਲੋਜੀਜ਼ ਅਸੀਂ ਕਾਫੀ ਵੈਲਿਊਏਟ ਕਰ ਰਹੇ ਹਾਂ ਕੰਪਨੀਆਂ ਦੀਆਂ, ਕਿਉਂ ਕਰਨੀਆਂ ਪੈਣੀਆਂ, ਤੇ ਉਹਦੇ ਨਾਲ ਗਾਈਡੈਂਸ ਵੀ ਦੇਵਾਂਗੇ। ਜਿਹੜੇ ਹੁਣ ਪੱਗ ਦੇ ਨੈਕਸਟ ਵਰਕਸ਼ਾਪਸ ਹੋਣਗੇ, ਉਹ ਇਦਾਂ ਦੇ ਹੋਣਗੇ ਵੀ ਜਾਣਦੀ ਜਿਹੜੀ ਸਾਡੀ ਇੰਪਲੀਮੈਂਟੇਸ਼ਨ ਆ ਉਹ ਇਦਾਂ ਦੀ ਹੋਣੀ ਚਾਹੀਦੀ ਆ। ਬਿਲਕੁਲ। ਜਿੱਦਾਂ ਬੰਦਿਆਂ ਦੀ ਫਾਰਮਰਾਂ ਦੀ ਨੀਡ ਆ, ਆਪਾਂ ਉਦਾਂ ਉਹਦੇ ਮੁਤਾਬਕ ਹੀ ਕਰ ਸਕਦੇ। ਪਰ ਅੰਡਰਸਟੈਂਡ ਜ਼ਰੂਰ ਕਰੋ ਵੀ ਤੁਸੀਂ ਕੀ ਖਰੀਦ ਰਹੇ ਆ ਤੇ ਉਹ ਕੰਮ ਕਿੱਦਾਂ ਕਰਦਾ ਗਾ, ਤੇ ਉਹਨੇ ਤੁਹਾਡਾ ਹੈਲਪ ਕਰਨੀ ਆ ਕਿ ਤੁਹਾਨੂੰ ਹਰਟ ਕਰਨਾ, ਹੈ ਨਾ। ਹੁਣ ਕਈ ਵਾਰੀ ਤੁਸੀਂ ਟੈਕਨੋਲੋਜੀ ਇਦਾਂ ਦੀ ਖਰੀਦ ਲੈਂਦੇ ਆ, ਉਹ ਘਾਟੇ 'ਚ ਵੀ ਜਾਂਦੀ ਆ ਤੇ ਉਹ ਵੱਧ ਵੀ ਜਾਂਦੀ ਆ। ਪਰ ਉਹ ਡਿਪੈਂਡ ਕਰਦਾ ਵੀ ਸ਼ਾਇਦ ਵੀ ਤੁਹਾਨੂੰ ਲੋੜ ਵੀ ਹੈਗੀ ਆ ਕਿ ਨਹੀਂ ਹੈਗੀ। ਸੋ ਜਿਹੜੀਆਂ ਗਾਹਾਂ ਨੂੰ ਚੀਜ਼ਾਂ ਆ ਰਹੀਆਂ, ਇਹ ਤਾਂ ਜਾਂਦੀ ਪਾਣੀ, ਜਿਹੜਾ ਪਾਣੀ ਤੇ ਬਿਜਲੀ ਤੇ ਜਿਹੜਾ ਤੁਹਾਡੇ ਕਰਾਪ ਦੀ ਯੀਲਡ ਆ, ਇਹ ਸਾਰੀਆਂ ਤਿੰਨੇ ਨਾ ਤੇ ਇਹ ਇੱਕ ਦੂਜੇ ਨਾਲ ਟਾਈਡ ਆ। ਇਉਂ ਨਹੀਂ ਵੀ ਇਹਨੂੰ ਸੈਪਰੇਟ ਕਰਕੇ ਦੇਖ ਸਕਦੇ। ਜੀ ਬਿਲਕੁਲ। ਤੇ ਸਿੱਧੂ ਸਾਹਿਬ ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਪਾਰ ਫਿਰ ਆਪਾਂ ਜਿਵੇਂ ਇਨਪੁਟ ਕਾਸਟ ਦੀ ਗੱਲ ਕੀਤੀ ਸੀ, ਵਧਦੀਆਂ ਖੇਤੀ ਲਾਗਤਾਂ ਦੀ ਗੱਲ ਕੀਤੀ ਸੀ, ਆਪਰੇਸ਼ਨਲ ਕਾਸਟ ਵੀ ਲਗਾਤਾਰ ਵੱਧਦੀ ਜਾਂਦੀ ਹੈ, ਚਾਹੇ ਉਹ ਲੇਬਰ ਹੋਵੇ, ਇਕਵਿਪਮੈਂਟ ਹੋਵੇ, ਫਰਟੀਲਾਈਜ਼ਰ ਹੋਣ, ਐਨਰਜੀ ਕਾਸਟ ਹੋਵੇ, ਫਿਊਲ ਕਾਸਟ ਹੋਵੇ, ਸਾਰੀਆਂ ਜਿਹੜੀਆਂ ਵੱਧਦੀਆਂ ਨੇ, ਤੇ ਇਹਦੇ ਕਰਕੇ ਕਾਫੀ ਚੁਣੌਤੀਆਂ ਦਾ ਜਿਹੜਾ ਸਾਹਮਣਾ ਉਹ ਕਿਸਾਨਾਂ ਨੂੰ ਕਰਨਾ ਪੈ ਰਿਹਾ। ਫਿਊਚਰ ਫਾਰਮਿੰਗ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਲੋਕ ਕੀ ਕਰ ਰਹੇ ਨੇ ਤੇ ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ। ਇੱਕ ਬ੍ਰੇਕ ਦੀ ਰੁਕਦੇ ਹਾਂ, ਬ੍ਰੇਕ ਤੋਂ ਪਾਰ ਫਿਰ ਆਪਾਂ ਇਹਨਾਂ ਸਾਰੇ ਟੌਪਿਕਸ ਨੂੰ ਜਿਹੜਾ ਉਹ ਕਵਰ ਕਰਾਂਗੇ, ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਇੱਕ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਦਈਏ, ਕਿਉਂਕਿ ਅੱਜ ਕੱਲ੍ਹ ਫੀਫਾ ਦਾ ਦੌਰ ਚੱਲ ਰਿਹਾ। ਤਾਜ਼ਾ ਖਬਰਾਂ ਦੇ ਮੁਤਾਬਕ ਸਪੇਨ ਨੇ ਫੀਫਾ ਦੇ ਵਿੱਚ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਆ, ਤੇ ਉਹਨਾਂ ਨੇ ਫਰਾਂਸ ਦੇ ਜਿਹੜੇ ਸੁਪਨੇ ਸੀਗੇ ਉਹ ਤੋੜ ਦਿੱਤੇ ਨੇ। ਸੋ ਫਰਾਂਸ ਦੇ ਜਿਹੜੇ ਇਸ ਟਾਈਮ ਪ੍ਰਸ਼ੰਸਕ ਨੇ, ਫਰਾਂਸ ਨੂੰ ਟੀਮ ਦੇ ਜਿਹੜੇ ਚਾਹਣ ਵਾਲੇ ਲੋਕ ਨੇ, ਉਹ ਕਾਫੀ ਹਤਾਸ਼ ਨੇ, ਨਾਰਾਜ਼ ਨੇ। ਤੇ ਸਪੇਨ ਨੇ ਦੂਜੀ ਵਾਰ ਇਸ ਦੇ ਵਿੱਚ ਐਂਟਰੀ ਕੀਤੀ ਹੈ ਫੀਫਾ ਵਰਲਡ ਕੱਪ ਫਾਈਨਲ ਦੇ ਵਿੱਚ, ਤੇ ਇਹ ਸਪੇਨ ਜਿਹੜੀ ਇਸ ਟਾਈਮ ਪਹਿਲੀ ਟੀਮ ਬਣ ਚੁੱਕੀ ਹੈ ਜਿਹੜੀ ਕਿ ਫਾਈਨਲ ਦੇ ਵਿੱਚ ਦਾਖਲ ਹੋ ਚੁੱਕੀ ਆ। ਹੁਣ ਜਿਹੜੀਆਂ ਨਜ਼ਰਾਂ ਨੇ ਸ਼ਾਇਦ ਅਰਜਨਟੀਨਾ ਤੇ ਇੰਗਲੈਂਡ ਦੇ ਉੱਤੇ ਟਿਕੀਆਂ ਹੋਈਆਂ ਨੇ ਉਸ ਮੁਕਾਬਲੇ ਉੱਤੇ, ਕਿ ਉਹਨਾਂ ਦੇ ਵਿੱਚੋਂ ਕਿਹੜਾ ਇਸ ਮੈਦਾਨ ਦੇ ਵਿੱਚ ਨਿੱਤਰਦਾ। ਸੋ ਇਹ ਬ੍ਰੇਕਿੰਗ ਨਿਊਜ਼ ਸੀ ਫੀਫਾ ਦੇ ਨਾਲ ਜੁੜੀ ਹੋਈ, ਤੇ ਆਪਾਂ ਪਰਤਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੀ। ਹਾਂਜੀ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲੌਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाब रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਜਸਬੀਰ ਸਿੱਧੂ ਜੀ। ਜਸਬੀਰ ਸਿੰਘ ਸਿੱਧੂ ਜੀ, ਬ੍ਰੇਕ ਤੋਂ ਪਾਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਆਪਰੇਸ਼ਨਲ ਕਾਸਟ ਜਿਹੜੀ ਆ ਖੇਤੀ ਲਾਗਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾਂਦਾ। ਵੱਖ-ਵੱਖ ਤਰ੍ਹਾਂ ਦੀਆਂ ਲਾਗਤਾਂ ਨੇ ਖੇਤੀ ਦੇ ਵਿੱਚ। ਇਕਵਿਪਮੈਂਟ ਨਾਲ ਸੰਬੰਧਿਤ ਹੈ, ਫਿਊਲ ਦੇ ਨਾਲ, ਡੀਜ਼ਲ ਦੇ ਨਾਲ ਸੰਬੰਧਿਤ ਹੈ, એનર્ਜੀ ਦੇ ਨਾਲ ਸੰਬੰਧਿਤ ਹੈ, ਫਰਟੀਲਾਈਜ਼ਰ ਦੇ ਨਾਲ ਸੰਬੰਧਿਤ ਹੈ, ਲੇਬਰ ਦੇ ਨਾਲ ਸੰਬੰਧਿਤ ਹੈ। ਸੋ ਇਹ ਸਾਰੀਆਂ ਚੀਜ਼ਾਂ ਵਧਣ ਦੇ ਨਾਲ ਨਾਲ ਕਿਸਾਨ ਨੂੰ ਇਸ ਵੇਲੇ ਕਿੰਨੀ ਜਿਹੜੀ ਆਰਥਿਕ ਚੁਣੌਤੀ ਆ ਉਹ ਮਿਲ ਰਹੀ ਆ। ਬਾਅਦ ਦੇ ਵਿੱਚ ਫਿਰ ਆਪਾਂ ਫਿਊਚਰ ਫਾਰਮਿੰਗ ਦੇ ਉੱਤੇ ਵੀ ਡਿਸਕਸ਼ਨ ਕਰਾਂਗੇ ਜੀ। ਹਾਂਜੀ ਪ੍ਰਵੀਨ, ਇਹ ਦੇਖੋ ਫਾਰਮਿੰਗ ਨਾ ਹਮੇਸ਼ਾ ਹੀ ਪ੍ਰੈਸ਼ਰ 'ਚ ਹੀ ਰਹਿੰਦੀ ਆ। ਜੀ ਜੀ। ਕਿਸੇ ਵੀ ਦੇਖੋ, ਜਦੋਂ ਤੁਹਾਡੀ ਕ੍ਰਾਪ ਦੀ ਪ੍ਰਾਈਸ ਥੋੜੀ ਜੀ ਵੱਧਦੀ ਆ, ਉਹ ਵੱਧਦੀ ਤਾਂ ਕਿ ਜਿਹੜੀ ਤੁਹਾਡੀ ਡਿਮਾਂਡ ਸਪਲਾਈ ਦਾ ਰੇਸ਼ੀਓ ਚੇਂਜ ਹੋ ਜਾਂਦਾ ਜੀ। ਤੇ ਜਦੋਂ ਰੇਸ਼ੀਓ ਚੇਂਜ ਹੁੰਦਾ, ਪ੍ਰਾਈਸ ਵੱਧਦੀ ਆ ਤੇ ਜਿੰਨੇ ਇਨਪੁਟਸ ਫਾਰਮਰਾਂ ਦੇ ਆਉਂਦੇ ਆ ਉਹ ਸਭ ਆਪਦੀ ਪ੍ਰਾਈਸ ਵਧਾ ਦਿੰਦੇ ਆ ਜੀ। ਹੁਣ ਇਕਵਿਪਮੈਂਟ ਆ, ਉਹ ਦੋ ਚੀਜ਼ਾਂ ਮੇਨ ਜਿਹੜੀ ਗੱਲ ਵੱਧਦੀ ਹੈ। ਇੱਕ ਤਾਂ ਰੈਗੂਲੇਟਰੀ ਤੋਂ ਜਿਹੜੇ ਸਾਡੇ ਇੱਥੇ ਕਲੀਨ এনवायरमेंट ਦੀਆਂ ਰਿਕੁਆਇਰਮੈਂਟਸ ਹਨ ਉਹਨਾਂ ਲਈ ਵੱਧ ਰਹੀ ਆ, ਤੇ ਦੂਸਰਾ ਜਾਣ ਦੀ ਪ੍ਰੋਫਿਟੇਬਿਲਿਟੀ ਲਈ ਵੀ ਵੱਧਦੀ ਆ, ਹੈ ਨਾ। ਜਿਹੜੀ ਇਕਵਿਪਮੈਂਟ ਹਰ ਸਾਲ ਹੀ ਜਾਣਦੀ ਉਹ 10-15% ਉਹਨਾਂ ਦੀ ਪ੍ਰਾਈਸ ਵਧੀ ਹੋਊਗੀ। ਤੇ ਮੋਸਟ ਲੋਕ ਫਾਰਮਰਸ ਕਰਦੇ ਕੀ ਆ ਕਿ
ਵੀ ਚਲੋ ਇਕੁਇਪਮੈਂਟ ਲੈ ਲਓ, ਭਾਵੇਂ ਪ੍ਰੋਗਰਾਮ ਦੇ ਥਰੂ ਲੈਂਦੇ ਆ, ਪਰ ਉਹਦੀ ਪੇਮੈਂਟਸ ਬਣਾ ਲਓ, ਪੇਮੈਂਟ 10-15 ਹਜ਼ਾਰ ਆ, ਪਰ ਜਦੋਂ ਪੇਮੈਂਟਾਂ ਹੀ ਇੰਨੀਆਂ ਬਣ ਜਾਂਦੀਆਂ ਫਿਰ ਉਹ ਤੁਹਾਨੂੰ ਅਖੀਰ ਦੇ ਵਿੱਚ ਉਹ ਪੈਸੇ ਤਾਂ ਦੇਣੇ ਪੈਂਦੇ ਆ। ਹਾਂਜੀ ਹਾਂਜੀ ਬਿਲਕੁਲ। ਫਾਰਮ ਲਾਈਨ ਨੂੰ ਹਿੱਟ ਕਰਦੇ ਆ। ਤੇ ਦੂਸਰਾ ਹੈਗਾ ਗਾ ਵੀ ਦੇਖੋ ਜੋ એનર્ਜੀ ਕਾਸਟ ਆ ਜਿਹੜੀ ਹੁਣ PUC ਆ ਆਪਣੀ ਪਬਲਿਕ ਯੂਟਿਲਿਟੀ ਕੈਲੀਫੋਰਨੀਆ ਨੂੰ ਜਿਹੜੀ ਰੈਗੂਲੇਟ ਕੰਟਰੋਲ ਕਰਦੀ ਆ 2 ਮੇਜਰ ਪਾਵਰ ਕੰਪਨੀਆਂ ਨੂੰ, ਜੀ ਉਹਨਾਂ ਨੇ ਸਭ ਤੋਂ ਜ਼ਿਆਦਾ ਪਹਿਲੀ ਗੱਲ ਤਾਂ ਉਹਨਾਂ ਨੇ ਫੰਡਿੰਗ ਦਿੱਤੀ ਆ ਇਲੈਕਸ਼ਨ 'ਚ ਜਿਹੜੇ elect ਹੋ ਰਹੇ ਆ, ਹੈ ਨਾ। ਚੀਜ਼ਾਂ ਸਾਰੀਆਂ ਉੱਤੋਂ ਹੀ ਮੈਨੇਜ ਹੁੰਦੀਆਂ। ਉੱਥੇ ਮੈਨੇਜ ਹੁੰਦੀਆਂ ਤੇ ਉਹਨਾਂ ਦਾ ਜਿਹੜਾ ਕਾਸਟ ਆ ਸਹੀ ਉਹ ਬਹੁਤ ਸਭ ਤੋਂ ਜ਼ਿਆਦਾ ਹਾਈ ਆ। ਸੋ ਉਹਨੂੰ ਮੈਨੇਜ ਕਰਨ ਦੇ ਲਈ ਫਿਰ ਤੁਹਾਨੂੰ ਪਾਣੀ ਮੈਨੇਜ ਕਰਨਾ ਪੈਣਾ, ਸਹੀ ਚਾਹੇ ਤੁਹਾਨੂੰ ਜਾਣੀ ਦੀ ਆਪਦੀ ਟਰੀਆਂ ਦੀ ਹੈਲਥ ਕਿਹੜੀ ਚੀਜ਼ ਕਦੋਂ ਚਾਹੀਦੀ ਆ, ਕਿੰਨੀ ਹੈਲਥ ਹੋਵੇ, ਤੇ ਉਹ ਉਹਨਾਂ ਦਾ ਜਾਣੀ ਦੀ ਤੁਹਾਨੂੰ ਮੈਨੇਜ ਕਰਨਾ ਹੀ ਪੈਣਾ ਹੈ ਨਾ। ਤੇ ਫਿਰ ਲੇਬਰ ਦਾ ਦੇਖੋ, ਆਪਣੇ ਜਦੋਂ ਵੀ ਸਟੇਟ ਨੂੰ ਕਦੇ ਵੀ ਪੈਸਿਆਂ ਦੀ ਲੋੜ ਹੁੰਦੀ ਆ ਉਦੋਂ ਉਹ ਵੇਜਸ ਵਧਾ ਦਿੰਦੇ ਆ, ਉਹਦੇ ਨਾਲ ਉਹਨਾਂ ਦਾ ਟੈਕਸ ਕਲੈਕਸ਼ਨ ਜ਼ਿਆਦਾ ਹੋ ਜਾਂਦਾ ਜ਼ਿਆਦਾ ਹੋ ਜਾਂਦਾ। ਸਹੀ ਹੈ ਨਾ। ਤੇ ਉਹ ਟੈਕਸ ਕਲੈਕਸ਼ਨ ਦੇ ਚੱਕਰ ਨਾਲ ਸਭ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹੈ ਨਾ ਜਿਹੜੀਆਂ ਆਉਂਦੀਆਂ। ਸੋ ਈਵਨ ਫਿਊਚਰ ਦੇ ਵਿੱਚ ਕੋਈ ਐਡੀ ਵੱਡੀ ਚੀਜ਼ ਨਹੀਂ ਹੋਣੀ ਕਿ ਜਿਹੜਾ ਫਾਰਮਰ ਦੇ ਕ੍ਰਾਪ ਦੀ ਇਕੱਲੀ ਪ੍ਰਾਈਸ ਵਧੀ ਜਾਵੇ ਤੇ ਬਾਕੀ ਨਾ ਵਧਣ। ਜੀ ਜੀ ਬਿਲਕੁਲ। ਇਹ ਪ੍ਰਾਈਸ ਜਾਂਦੀ ਤੁਹਾਡੀ 10% ਵੱਧਦੀ ਆ, ਜਿਹੜਾ ਕਾਸਟ ਆ ਉਹ 20 ਵੱਧ ਜਾਣਾ। ਜੀ ਇੱਥੇ ਪਾਰਟੀਆਂ ਬਹੁਤ ਆ ਹੈ ਨਾ, ਤੇ ਉਹ ਨਾ ਹੀ ਕੰਟਰੋਲ ਹੁੰਦੀਆਂ ਗਈਆਂ। ਸੋ ਫਾਰਮਰ ਮੇਰੇ ਹਿਸਾਬ ਦੇ ਨਾਲ ਹਮੇਸ਼ਾ ਹੀ ਜਾਣਦੀ ਚੈਲੰਜ ਕੰਡੀਸ਼ਨ 'ਚ ਰਹੂਗਾ ਜੀ। ਤੇ ਉਹੀ ਫਾਰਮਰ ਜਿਹੜਾ ਚੈਲੰਜ ਵਿੱਚ ਨਹੀਂ ਆ ਉਹ ਹੈਗਾ ਗਾ ਜਿਨ੍ਹਾਂ ਦੇ ਪੇਮੈਂਟਸ ਘੱਟ ਆ, ਰਿਸਕ ਘੱਟ ਲਈ ਵੀ ਆ, ਤੇ ਜਿਨ੍ਹਾਂ ਨੇ ਜਾਣੀ ਦੀ ਯੀਲਡ ਸੋਹਣੀ ਆ ਕਿ ਉਹਨਾਂ ਦਾ ਸੋਇਲ ਤੇ ਪਾਣੀ ਚੰਗਾ ਗਾ। ਜੀ ਜੀ ਹੈ ਨਾ। ਤੇ ਉਹ ਬ੍ਰੇਕ ਈਵਨ ਤੇ ਚੱਲਦੇ ਆ, ਬਾਕੀ ਲਾਸ ਤੇ ਚੱਲਣਗੇ। ਤੇ ਹੁਣ ਜਦੋਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਕੱਲੀ ਤੇ ਧਿਆਨ ਦੇਣਾ ਪੈਣਾ ਵੀ ਕਈ ਵਾਰੀ ਚੀਜ਼ ਸਾਨੂੰ ਜਦੋਂ ਲੈਂਦੇ ਆ ਵੀ ਕਈਆਂ ਦੇ ਹੁਣ ਮੈਂ ਫਾਰਮਰਸ ਦੇ ਦੇਖਿਆ ਗਾ ਵੀ ਉਹਨਾਂ ਦੇ 40 ਚਾਹੇ 80 ਏਕੜ ਜ਼ਮੀਨ ਆ, ਪਰ 3-4 ਟਰੈਕਟਰ ਖੜੇ ਆ ਜੀ। ਉਹਨਾਂ ਦੀ ਵੀ ਇੰਨੀ ਲੋੜ ਵੀ ਹੈਗੀ ਆ। ਇੱਥੇ ਕਿਹੜਾ ਆਪਾਂ ਸ਼ੌਂਕ ਨਾਲ ਜਾਣ ਦੀ ਮੇਲਿਆਂ ਤੇ ਜਾਣਾ, ਸਹੀ ਹੈ, ਖੇਤੀ ਹੋਈ ਆ ਬਈ ਫਿਰ ਉਹ ਜਾਣਦੀ ਕਿਉਂ। ਇਹ ਜਿਹੜੀ ਮਸ਼ੀਨਰੀ ਦੀ ਲੋੜ ਆ ਮੇਰੇ ਖਿਆਲ ਨਾਲ ਹਰੇਕ ਫਸਲ ਦੇ ਹਿਸਾਬ ਦੇ ਨਾਲ, ਹਰੇਕ ਰੁੱਤ ਦੇ ਹਿਸਾਬ ਨਾਲ ਵੀ ਹੋਣੀ ਹੈ। ਹਾਂ ਜ਼ਰੂਰੀ ਆ ਕਿ ਦੇਖੋ ਥੋੜੀ ਡਿਫਰੈਂਸ ਆ, ਪਰ ਟਰੈਕਟਰ ਤਾਂ ਟਰੈਕਟਰ ਹੀ ਆ ਹੈ ਨਾ। ਜਿਹੜੇ ਹੁਣ ਗਰੇਪਾਂ 'ਚ ਚੱਲਦੇ ਆ ਉਹੀ ਸਿਮਲਰ ਟਰੈਕਟਰ ਹੀ ਚੱਲ ਜਾਂਦੇ ਆ, ਬਦਾਮਾਂ ਦੇ ਵਿੱਚ ਉਹੀ ਪਿਸਤਿਆਂ 'ਚ ਚੱਲਦੇ ਆ ਜੀ। ਜਦੋਂ ਤੁਸੀਂ ਵੱਡੀ ਇਕੁਇਪਮੈਂਟ ਦੇਖਦੇ ਆ ਜਿਹੜੀ ਓਪਨ ਗਰਾਊਂਡ 'ਚ ਚੱਲਦੀ ਆ, ਹਾਂ ਉਹ ਵੱਡਾ ਹੁੰਦਾ ਗਾ, ਉਹਨਾਂ ਦੇ ਕਿਉਂ ਖੇਤ ਵੱਡੇ ਹੁੰਦੇ ਆ, ਉਹਨਾਂ ਨੂੰ ਕਵਰੇਜ ਕਰਨ ਦੇ ਲਈ ਜ਼ਰੂਰਤਾਂ ਵੱਡੀਆਂ ਹੁੰਦੀਆਂ। ਹਾਂ ਜ਼ਰੂਰਤਾਂ ਵੱਡੀਆਂ ਹੁੰਦੀਆਂ। ਉੱਦਾਂ ਵੈਸੇ ਜਾਣ ਦੀ ਵੈਰੀ ਸਿਮਿਲਰ ਹੀ ਰਿਕੁਆਇਰਮੈਂਟਸ ਹੈਗੀਆਂ, ਪਰ ਜੇ ਆਪਾਂ ਕਾਸਟ ਐਨਾਲਿਸਿਸ ਪਿਛਲੇ 10 ਸਾਲਾਂ ਤੋਂ ਦੇਖੋ ਨਾ, ਤੁਹਾਡੀ ਪ੍ਰਾਈਸ ਦੇ ਨਾਲੋਂ ਦੂਜੀਆਂ ਪ੍ਰਾਈਸਾਂ ਹਮੇਸ਼ਾ ਹੀ ਵਧੀਆਂ ਜ਼ਿਆਦਾ। ਸਹੀ ਨਾ। ਹਾਂ ਇਸੇ ਕਰਕੇ ਬੈਲੈਂਸ ਸ਼ੀਟ ਹਿੱਲੀ ਪਈ ਹੈ ਨਾ ਕਿਸਾਨਾਂ ਦੀ, ਇਸੇ ਕਰਕੇ ਹਿੱਲੀ ਵੀ ਆ। ਹੁਣ ਤੁਸੀਂ ਦੇਖੋ ਰੇਜ਼ਨਸ ਦੀ ਆ ਹੈ ਨਾ, ਇੱਥੇ ਆਪਣੇ ਪੰਜਾਬੀ ਬਹੁਤ ਰੇਜ਼ਨ ਦੀ ਖੇਤੀ ਕਰਦੇ ਆ ਜੀ ਜੀ। ਜਦੋਂ ਤਾਂ ਉਹ ਪ੍ਰਾਈਸ 2000 ਦੀ ਹੋ ਜਾਂਦੀ ਆ, ਅਗਲਾ ਕਹਿੰਦਾ ਵੀ ਚੱਲ ਕੋਈ ਨਹੀਂ ਹੁਣ ਇਕੁਇਪਮੈਂਟ ਲੈ ਲਓ, ਉਹ ਦੂਸਰੇ ਸਾਲ 1500-1600 ਤੇ ਆ ਜਾਂਦੀ ਆ। ਉਹ ਜਦੋਂ ਵੇਰੀਏਸ਼ਨਸ ਇੰਨੀਆਂ ਹੁੰਦੀਆਂ ਤੇ ਫਿਰ ਜਿਹੜਾ ਮੋਸਟਲੀ ਆ ਨਾ ਸਾਨੂੰ ਫਾਰਮਰਾਂ ਨੂੰ ਸਾਰਿਆਂ ਨੂੰ ਹੀ ਇਹ ਫਿਗਰ ਆਊਟ ਕਰਨਾ ਪੈਣਾ ਵੀ ਸਾਡੇ ਕ੍ਰਾਪ ਤੇ ਸਾਡਾ ਕੰਟਰੋਲ ਕਿੱਦਾਂ ਹੋਵੇ ਜੀ। ਸਹੀ ਹੈ। ਜਿਹੜੀ ਚੀਜ਼ ਤੇ ਤੁਹਾਡਾ ਕੰਟਰੋਲ ਹੈ ਨਹੀਂ ਨਾ, ਉਹ ਚੀਜ਼ ਤੁਸੀਂ ਜਾਣਦੇ ਕੁਝ ਵੀ ਨਹੀਂ ਕਰ ਸਕਦੇ ਹੈ ਨਾ। ਸੋ ਇਸ ਵਕਤ ਇਕੁਇਪਮੈਂਟ ਦੇ ਕੰਟਰੋਲ ਹੈਗਾ, ਜਿਹੜੇ ਮੇਨ ਜਾਨ ਡੀਅਰ ਆ ਇਸ ਵਕਤ, ਬਾਕੀ ਹੋਰ ਵੀ ਹੈਗੇ ਆ, ਪਰ ਜਾਨ ਡੀਅਰ ਇਕੁਇਪਮੈਂਟ ਕਾਫੀ ਵਧੀਆ ਹਾਂਜੀ ਲੀਡ ਕਰ ਰਿਹਾ। ਤੇ ਹੁਣ એનર્ਜੀ ਆ ਉਹ ਬੇਸਿਕਲੀ ਸਾਰਾ ਕੰਟਰੋਲ PG&E ਚਾਹੇ ਸਦਰਨ ਐਡੀਸਨ ਦਾ ਹੈਗਾ ਇੱਥੇ ਕੈਲੀਫੋਰਨੀਆ 'ਚ ਹੈ ਨਾ। ਜਿਹੜਾ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਵੀ ਫਰਾਈਡੇ ਤੋਂ ਲੈ ਕੇ ਆਫ ਪੀਕ ਆਵਰ ਆ ਵੀ ਮੰਡੇ ਤੱਕ ਤੁਸੀਂ ਕਿੰਨੀ ਮਰਜ਼ੀ એનર્ਜੀ ਯੂਜ਼ ਕਰ ਲਓ, ਵੀ ਉਦੋਂ ਡਿਮਾਂਡ ਘੱਟ ਆ। ਤੇ ਉਹ ਜਦੋਂ ਦਾ ਉਹਨਾਂ ਨੇ ਪ੍ਰੋਗਰਾਮ ਉਹ ਚੱਕਤਾ ਉਦੋਂ ਦੇ ਫਿਰ ਫਾਰਮਰਾਂ ਦਾ ਕਾਸਟ ਵੱਧ ਗਿਆ ਜੀ ਜੀ।
ਹਨਾ। ਤੇ ਫਿਰ ਹੁਣ ਜੇ ਤੁਸੀਂ ਕੱਲੀ ਚੀਜ਼ ਦਾ ਦੇਖਦੇ ਆ, ਲੇਬਰ ਕਾਸਟ ਆ, ਲੇਬਰ ਤੁਹਾਨੂੰ ਇਸ ਵਕਤ ਜੇ ਤੁਸੀਂ ਕਿਸੇ ਨੂੰ ਮਿਨੀਮਮ ਵੇਜ ਵੀ $17 ਦਿੰਨੇ ਆ, ਉਹ $25 ਚ ਪੈ ਜਾਂਦਾ ਜਦੋਂ ਟੈਕਸ ਟੂਕਸ ਸਾਰਾ ਪਾਈਦਾ ਗਾ, ਹਨਾ। ਤੇ ਲੇਬਰ ਦੀ ਜਿਹੜੀ ਐਫੀਸ਼ੀਐਂਸੀ ਆ ਉਹ ਹਮੇਸ਼ਾ ਹੀ ਘਟਦੀ ਆ। ਜੀ ਜੀ। ਜਿਹੜੇ ਅੱਗੇ ਕੰਮ ਕਰਨ ਵਾਲੇ ਸੀ ਉਦਾਂ ਦੇ ਹੁਣ ਉਹ ਕੰਮ ਕਰਨ ਵਾਲੇ ਹੈ ਨਹੀਂ ਗੇ ਉਸ ਲੈਵਲ ਦੇ ਲੋਕ। ਨਹੀਂ ਤੇ ਫਿਰ ਆ ਫਿਊਲ ਇਮੀਗ੍ਰੇਸ਼ਨ ਕਰਕੇ ਵੀ ਥੋੜਾ ਜਿਹਾ, ਇਮੀਗ੍ਰੇਸ਼ਨ ਸਖਤੀ ਕਰਕੇ ਵੀ ਥੋੜੀ ਘਾਟ ਹੋਊਗੀ ਲੇਬਰ ਦੀ, ਉਹ ਵੀ ਚੀਜ਼ਾਂ ਤਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਚਰਚਾ ਕਰਦੇ ਹੀ ਰਹੇ ਹਾਂ ਜੀ। ਹਾਂ, ਨਹੀਂ ਘਾਟ ਤਾਂ ਹੁੰਦੀ ਆ, ਪਰ ਉਨੀ ਘਾਟ ਹੈ ਨਹੀਂ, ਫੀਲ ਨਹੀਂ ਹੋ ਰਹੀ। ਤੇ ਆਟੋਮੇਸ਼ਨ ਕਾਫੀ ਹੋ ਰਹੀ ਆ। ਇਹਨੇ ਉਹ ਥਾਂ ਮੰਨ ਲਈ ਹੈ। ਹਾਂ, ਕਰਕੇ ਨਾ ਜਿਹੜੇ ਦੇਖੋ ਜਿਹੜਾ ਸੀਜ਼ਰ ਚਾਵੇਜ਼ ਸੀਗਾ ਨਾ, ਉਹਦੀ ਸਭ ਤੋਂ ਵੱਡੀ ਦੇਣ ਸੀਗੀ ਕਿ ਕੈਲੀਫੋਰਨੀਆ ਦੇ ਜਿਹੜੇ ਵਰਕਰ ਆ ਉਹਨਾਂ ਦੇ ਰਾਈਟਸ ਦਿਵਾਉਣੇ, ਹਨਾ। ਵੀ ਰਾਈਟਸ ਕੀ ਸੀ? ਹੈਲਥ, ਬਾਥਰੂਮ ਬ੍ਰੇਕਸ, ਆਹ ਸਾਰੀਆਂ ਆਹ ਕਰਨਾ ਚਾਹੀਦਾ, ਇਹ ਹੋਵੇ। ਸਭ ਤੋਂ ਵੱਡੀ ਦੇਣ ਉਹ ਸੀ। ਤੇ ਉਹਦੀ ਜਦੋਂ 1 ਸਾਲ ਕ੍ਰਾਪ ਨਾ ਚੱਕ ਹੋਇਆ, ਉਹਦਾ ਉਲਟ ਇਫੈਕਟ ਇਹ ਸੀਗਾ ਵੀ ਜਿੱਥੇ 200 ਬੰਦਾ ਚਾਹੀਦਾ ਉੱਥੇ 20 ਨਾਲ ਸਰ ਗਿਆ ਫਿਰ, ਹਨਾ। ਜੋ ਜਾਂਦੀ ਬੇਸਿਕਲੀ ਫਿਰ ਜਿਹੜਾ ਵੀ ਕੋਈ ਏਰੀਆ ਜੇ ਫਾਰਮਰ ਪ੍ਰੈਸ ਹੁੰਦਾ, ਉਹਨੇ ਅਲਟਰਨੇਟਿਵ ਚੀਜ਼ਾਂ ਦੇਖਣੀਆਂ ਗੀਆਂ, ਮੈਂ ਸਰਵਾਈਵ ਕਿੱਦਾਂ ਕਰਾਂ। ਪਰ ਤੁਸੀਂ ਸੀਜ਼ਰ ਚਾਵੇਜ਼ ਦਾ ਜ਼ਿਕਰ ਕੀਤਾ, ਮੈਂ ਸੋਚ ਰਿਹਾ ਸੀਗਾ ਵੀ ਜਿਉਂਦੇ ਜੀ ਬੰਦੇ ਨੂੰ ਸਨਮਾਨ ਮਿਲਦਾ ਰਿਹਾ, ਜਿਉਂਦੇ ਜੀ ਹੱਕਾਂ ਦਾ ਅਲੰਬਰਦਾਰ ਕਹਿੰਦੇ ਰਹੇ, ਪਰ ਮਰਨ ਉਪਰੰਤ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਆਈਆਂ। ਕਈ ਥਾਵਾਂ ਤੋਂ ਨਾਂ ਵੀ ਲੈ ਗਏ, ਕਈ ਥਾਵਾਂ ਤੋਂ ਨਾਂ ਬਦਲ ਵੀ ਗਏ ਬਹੁਤ। ਹਾਂ, ਜੋ ਕਰਤੂਤਾਂ ਕੀਤੀਆਂ ਉਹ ਤਾਂ ਮੂਹਰੇ ਆਉਂਦੀਆਂ ਨਾ, ਆਉਂਦੀਆਂ। ਹਾਂ ਜੀ, ਹਾਂ, ਉਹ ਤਾਂ ਆਉਣੀਆਂ ਹੀ ਆ। ਹੁਣ ਕਈ ਤਾਂ ਉਹਨੂੰ ਗਾਡ ਸਮਝਦੇ ਆ ਤੇ ਕਈ ਉਹਨੂੰ ਪੂਰਾ ਹੇਟ ਕਰਦੇ ਆ, ਬਹੁਤ ਹੇਟ ਕਰਦੇ ਆ। ਮੈਂ ਦੇਖਿਆ, ਆਪਾਂ ਮੈਕਸੀਕਨ ਮੂਲ ਦੇ ਲੋਕਾਂ ਨਾਲ ਵੀ ਤਾਂ ਗੱਲਬਾਤ ਹੁੰਦੀ ਹੋਈ ਰਹਿੰਦੀ ਹੈ ਨਾ ਆਪਣੀ, ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਵੀ ਉਹ ਨਹੀਂ ਹੁਣ ਉਸ ਨੂੰ ਪਸੰਦ ਕਰਦੇ। ਨਹੀਂ, ਉਹਨਾਂ ਨੇ ਦੇਖੋ ਥੋੜੀ ਜੀ ਗੇਨ ਦੀ ਖਾਤਰ ਜਾਂਦੀ ਸਾਰੀਆਂ ਜਿੰਨੀ ਜੌਬ ਲਾਸਸ ਹੋਈਆਂ, ਹੁਣ ਜੋ ਕੁਝ ਜਿੱਧਰ ਨੂੰ ਜਾ ਰਿਹਾ ਹੈਗਾ ਨਾ, 5 ਸਾਲਾਂ ਨੂੰ ਤੁਹਾਨੂੰ ਸਿਰਫ ਥੋੜੇ ਇੱਕ ਅੱਧੇ ਬੰਦੇ ਦੀ ਖੇਤੀ ਦੀ ਲੋੜ ਹੋਣਾ, ਭਾਵੇਂ 1000 ਏਕੜ ਕਰੀ ਜਾਓ। ਉਹ ਠੀਕ ਆ। ਫਿਊਚਰ ਫਾਰਮਿੰਗ ਤੇ ਵੀ ਡਿਸਕਸ਼ਨ ਹੋ ਜੇ, ਕਿਉਂਕਿ ਆਪਣੇ ਕੋਲੇ ਮਿੰਟ 9 ਹੀ ਬਚੇ, 8 ਹੀ ਬਚੇ। ਤੇ ਹਾਂਜੀ ਦੇਖੋ, ਹਾਂਜੀ ਜਿੱਥੋਂ ਜਾ ਰਹੇ ਨਾ, ਜਿੱਦਾਂ ਆਪਾਂ ਕਿਹਾ ਸੀ ਸਿਸਟਮ ਦਾ, ਗਾਹਾਂ ਨੂੰ ਇੱਥੇ ਬਹੁਤ ਲੋਕ ਆ ਜਿਹੜੇ ਟੈਕਨੋਲੋਜੀ ਡਿਵੈਲਪ ਕਰਦੇ ਆ। ਠੀਕ ਹੈ ਜੀ। ਨਾ ਘੱਟੋ ਘੱਟ ਮੇਰੇ ਕੋਲੇ 4 ਤੋਂ 5 ਹਰ ਵੀਕ ਇੱਥੇ ਕੰਪਨੀਆਂ ਹੈਗੀਆਂ, ਐਂਟੀਟੀਜ਼ ਆਉਂਦੀਆਂ ਜਿਨ੍ਹਾਂ ਨੇ ਕੋਈ ਨਾ ਕੋਈ ਚੀਜ਼ ਡਿਵੈਲਪ ਕੀਤੀ ਆ। ਪਰ ਉਹਨਾਂ ਦਾ ਚੈਲੰਜ ਇੱਕ ਆ ਕਿ ਉਹਨਾਂ ਕੋਲੇ ਖੇਤੀ ਦਾ ਨੌਲੇਜ ਹੈ ਨਹੀਂ। ਗੂਗਲ ਤੋਂ ਪੜ੍ਹ ਕੇ ਕਰ ਤਾਂ ਸਕਦੇ ਆ, ਜਿੱਦਾਂ ਜੇ ਮੈਂ ਐਗਜ਼ਾਮਪਲ ਦਿੱਤੀ ਸੀ ਵੀ ਆਹ ਚਲੋ ਜੀ ਅਸੀਂ ਤੁਹਾਡਾ ਇਕੁਇਪਮੈਂਟ ਟਰੈਕ ਕਰ ਲੈਂਦੇ ਆ, ਉਹ ਤਾਂ ਕੋਈ ਵੀ ਕਰ ਸਕਦਾ, ਉਹਦੀ ਕੋਈ ਇੰਨੀ ਵੱਡੀ, ਪਰ ਉਹਦੀ ਵੈਲਿਊ ਹੈ ਨਹੀਂ ਗੀ। ਚਾਹੇ ਜੇ ਤੁਸੀਂ ਕਹਿ ਦਿਓ ਜੀ ਅਸੀਂ ਤੁਹਾਡਾ ਐਪ ਦੇ ਨਾਲ ਫੋਨ ਤੋਂ ਪੰਪ ਸਟਾਪ ਕਰ ਦਿਓਗੇ, ਹਾਂ ਕਰ ਸਕਦੇ ਆ। ਉਹ ਤਾਂ ਭਾਵੇਂ ਅੱਜ ਕੱਲ੍ਹ ਇੱਥੇ ਹਾਈ ਸਕੂਲ ਦਾ ਮੁੰਡਾ ਕੁੜੀ ਨੂੰ ਦੇ ਦਿਓ, ਉਹ ਤੁਹਾਨੂੰ ਪ੍ਰੋਗਰਾਮ ਲਿਖ ਦੂਗਾ, ਕਰ ਦੂਗਾ। ਉਹ ਗੱਲ ਨਹੀਂ, ਪਰ ਉਹ ਗੱਲ ਇੱਥੇ ਮੁੱਕਦੀ ਆ ਕਿ ਜਿਹੜੀ ਚੀਜ਼ ਤੁਸੀਂ ਡਿਵੈਲਪ ਕਰਦੇ ਆ ਉਹਦੇ ਇਫੈਕਟਸ ਕੀ ਹੋਏ ਆ। ਜੇ ਤੁਸੀਂ ਉਹਦੇ ਫੁੱਲ ਅੰਡਰਸਟੈਂਡਿੰਗ ਨਹੀਂ ਕਰਦੇ, ਫਿਰ ਤੁਸੀਂ ਉਹਨੂੰ ਹਰਟ ਕਰ ਦਿੰਦੇ ਆ ਜਿਹੜੀ ਖੇਤੀ ਨੂੰ। ਹਾਂ, ਜਿਹੜੇ ਆਪਣੇ ਵੀ ਹੁਣ ਫਾਰਮਰਸ ਆ ਨਾ, ਦੇਖੋ ਜਿੱਧਰ ਨੂੰ ਖੇਤੀ ਜਾ ਰਹੀ ਆ ਉਹਦੇ ਵਿੱਚ ਡਰੋਨਸ ਵੀ ਆਉਣੇ ਆ, ਸੈਟੇਲਾਈਟਸ ਵੀ ਆਉਣੀਆਂ, ਡਿਫਰੈਂਟ ਸੈਂਸਰਸ ਵੀ ਆਉਣੇ ਆ, ਤੇ ਉਹਦੇ ਵਿੱਚ ਜਿਹੜੀਆਂ ਕੁਆਲਿਟੀ 'ਚ ਚੀਜ਼ਾਂ ਮਾਨੀਟਰ ਤੇ ਮੈਜਰ ਕਰਨ ਵਾਲੀਆਂ ਉਹ ਵੀ ਆ ਰਹੀਆਂ ਬਹੁਤ, ਹੈ ਨਾ। ਤੇ ਉਹ ਜਦੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ ਤੇ ਇਕੱਠੀ ਕਰਦੇ ਆ, ਉਹਦਾ ਮਤਲਬ ਇਹ ਆ ਕਿ ਬਈ ਪਾਣੀ ਤੁਸੀਂ ਪਹਿਲਾਂ ਦੇਖੋ ਤੁਹਾਨੂੰ ਤੁਹਾਡੇ ਬੂਟਿਆਂ ਨੂੰ, ਪਲਾਂਟ ਨੂੰ ਚਾਹੀਦਾ ਕਿ ਨਹੀਂ ਚਾਹੀਦਾ। ਜੇ ਚਾਹੀਦਾ ਤਾਂ ਤੁਹਾਨੂੰ ਅਲਰਟ, ਫਾਰਮਰ ਨੂੰ ਅਲਰਟ ਆ ਜੇ ਤੇ ਪਾਣੀ ਆਪ ਔਨ ਹੋ ਜੇ ਵੀ ਆਹ ਵੀਕ ਦੇ ਵਿੱਚ ਨਾ ਧੁੱਪ, ਰੇਡੀਏਸ਼ਨ ਘੱਟ ਆ, ਚਾਹੇ ਬਈ ਹਿਊਮਿਡਿਟੀ ਆ, ਚਾਹੇ ਫਲਾਨਾ ਗਾ, ਉਹਦੇ ਹਿਸਾਬ ਨਾਲ ਜੀ ਇੰਨੇ ਘੰਟੇ ਪਾਣੀ ਲਾਉਣਾ ਪੈਣਾ। ਤੇ ਫਿਰ ਜਿਹੜੇ ਟਾਈਮ ਸੀਜ਼ਨ ਦੇ ਵਿੱਚ ਆ ਉਹ ਪੰਪ ਵੀ ਆਪ, ਸਾਰਾ ਕੁਝ ਹੀ ਖੇਤ ਦੇ ਵਿੱਚ ਆਟੋਮੈਟਿਕ ਆਪ ਹੋਵੇ, ਉਹ ਹੋਣਾ ਹੀ ਹੋਣਾ ਗਾ, ਹੈ ਨਾ। ਤੇ ਕਾਸਟ ਇਫੈਕਟਿਵ ਹੋਵੇ ਜੀ। ਫਿਰ ਉਹ ਹੋਵੇ ਜਿਹੜੇ ਕਿ ਕੰਪਨੀਆਂ ਇੱਥੇ ਚਿਰਦੀਆਂ ਰਹਿੰਦੀਆਂ ਗੀਆਂ ਵਿੱਚ, ਜਿਹਨੂੰ ਤੁਸੀਂ ਜਾਣਦੇ ਆ, ਜਿਹਦੇ ਤੁਸੀਂ ਕੱਲ ਨੂੰ ਫੋਨ ਕਰਕੇ ਪੁੱਛ ਸਕਦੇ ਆ। ਨਹੀਂ ਤਾਂ ਬਹੁਤ
ਕਿਉਂ ਜਿੱਦਾਂ ਹਾਈ ਟੈਕਨੋਲੋਜੀ ਤਾਂ ਮੈਂ ਆਇਆ ਉੱਥੇ ਜਿਹੜੀ ਆਮ ਸੇਇੰਗ ਆ ਕਿ 99% ਸਟਾਰਟਅਪ ਕੰਪਨੀਆਂ ਫੇਲ ਹੁੰਦੀਆਂ। ਜੀ ਜੀ ਜੀ। ਉਹਨਾਂ ਦਾ ਫੇਲ ਹੋਣ ਦੇ ਹੀ ਇਦਾਂ ਦੇ ਕਾਰਨ ਆ, ਹੈਨਾ। ਤੇ ਖੇਤੀ 'ਚ ਵੀ ਹੁਣ ਕਾਰਨ ਮਤਲਬ ਪੂਰੀ ਤਿਆਰੀ ਨਾ ਹੋਣੀ ਜਾਂ ਅੱਧੀ ਅਧੂਰੀ ਜਾਣਕਾਰੀ, ਕੀ ਮੇਨ ਕਾਰਨ ਇਹਨਾਂ ਦੇ ਵਿੱਚੋਂ ਜਿਹੜੇ ਕਾਰਨ ਨੇ? ਦੇਖੋ, ਜੇ ਤੁਸੀਂ ਤੁਹਾਡੇ ਕੋਲੇ ਹੈਗੀ ਆ ਵੀ ਅਸੀਂ ਆਹ ਨੀਡ ਨੂੰ ਐਡਰੈਸ ਕਰਦੇ ਆ, ਸ਼ਾਇਦ ਉਹ ਕਸਟਮਰ ਫਾਰਮਰ ਦੀ ਨੀਡ ਹੀ ਨਾ ਹੋਵੇ। ਸਹੀ ਹੈ ਨਾ। ਜਿੰਨਾ ਚਿਰ ਤੁਸੀਂ ਉਹ ਨੀਡ ਨੂੰ ਸਮਝਦੇ ਹੀ ਨਹੀਂ ਗੇ, ਫਿਰ ਸਮਝ ਕੇ ਉਹਨੂੰ ਇੰਪਲੀਮੈਂਟ ਕਰਨੇ, ਉਹਦੇ ਜਿਹੜੀਆਂ ਇਸ਼ੂਜ਼ ਆਉਣੇ ਆ, ਹੈ ਨਾ, ਉਹਦੇ ਪ੍ਰੋਬਲਮ। ਹੁਣ ਜਿੱਦਾਂ ਇੱਥੇ ਆਪਣੇ ਇੱਥੇ ਆ ਮੋਇਸਚਰ ਸੈਂਸਰਸ ਆਏ ਸੀ ਜੀ, ਗੌਰਮੈਂਟ ਨੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਲਾਤਾ, ਪਰ ਫਾਰਮਰ ਨੇ ਯੂਜ਼ ਨਹੀਂ ਕੀਤੇ। ਕਿ ਜਿਹਨਾਂ ਨੇ ਟੈਕਨੋਲੋਜੀ ਦਿੱਤੀ, ਅਪਰੂਵ ਕੀਤੀ, ਉਹ ਆਪਣੇ ਯੂਨੀਵਰਸਿਟੀ ਸਿਸਟਮਾਂ ਚੋਂ ਆਈ ਸੀਗੀ ਨਾ। ਉਹ ਕਿਸੇ ਨੂੰ ਫਾਰਮਰਾਂ ਦੇ ਉਹ ਸਿੰਧ ਕੀ ਸੀ, ਫਾਰਮਰਾਂ ਚੋਂ ਯੂਸਲੈਸ ਸੀਗੀ, ਯੂਜ਼ ਨਹੀਂ ਆਈ। ਤੇ ਫਿਰ ਉਹ ਮਿਲੀਅਨਸ ਆਫ ਡਾਲਰ ਜਿਹੜੇ ਉਹ ਇੱਦਾਂ ਗਏ, ਉਹ ਬਸ ਵੇਸਟ। ਗਾਹਾਂ ਨੂੰ ਵੀ ਬਹੁਤ ਚੀਜ਼ਾਂ ਆਉਣੀਆਂ ਇੱਥੇ ਐਵੇਂ ਨਾ। ਜਿਹੜੇ ਨਿੱਕੀਆਂ ਮੋਟੀਆਂ ਕੰਪਨੀਆਂ, ਤੁਸੀਂ ਅਖੀਰ ਦੇ ਵਿੱਚ ਜਿਹੜਾ ਫੋਕਸ ਹੈਗਾ ਨਾ, ਤੁਸੀਂ ਵੀ ਉਹ ਸੈਮੀਨਾਰ ਅਟੈਂਡ ਕਰੋ ਜਿੱਥੇ ਜਿੰਨਾ ਚਿਰ ਤੁਹਾਡਾ ਆਪ ਦਾ ਡੈਪਥ ਨੌਲੇਜ ਹੈ ਨਹੀਂ ਤੁਹਾਨੂੰ ਕੀ ਚਾਹੀਦੀ ਆ, ਜੇ ਤੁਸੀਂ ਕੋਈ ਚੀਜ਼ ਲਾ ਦਿਓਗੇ ਉਹ ਉਨੀ ਬੈਨੀਫੀਸ਼ੀਅਲ ਆ ਤੇ ਉਨੀ ਹੀ ਡੇਂਜਰਸ ਆ। ਸਹੀ ਹੈ ਨਾ ਬਈ, ਉਹ ਜਿਹੜੀ ਖਾਤਰ ਵੀ ਫਾਰਮਰ ਚੇਂਜ ਹੋਣ ਤੋਂ ਡਰਦਾ ਗਾ, ਹੈ ਨਾ। ਹੁਣ ਅਸੀਂ ਇੱਥੇ ਇਮੇਜਸ ਦੇ ਨਾਲ ਬਹੁਤ ਦੱਸ ਦੇਈਦਾ, ਨਿਊਟ੍ਰੀਸ਼ਨ ਪਤਾ ਲੱਗ ਜਾਂਦਾ ਗਾ, ਹੈ ਨਾ। ਹਲੇ ਜਿਹੜੀ ਚੀਜ਼ ਤੁਸੀਂ ਹਫ਼ਤੇ 10 ਦਿਨਾਂ ਨੂੰ ਪਤਾ ਲੱਗਣੀ, ਉਹ ਪਹਿਲਾਂ ਪਤਾ ਲੱਗ ਜਾਂਦੀ ਆ। ਜੀ ਜੀ, ਸਹੀ ਹੈ। ਤੇ ਉਹ ਜਿਹੜੀਆਂ ਕੰਪਨੀਆਂ ਨੇ ਕਾਫੀ, ਜਿਨ੍ਹਾਂ ਦੀ ਕੋਰ ਇੰਜੀਨੀਅਰਿੰਗ ਕਾਫੀ ਸਟਰੈਂਥ ਹੈਗੀ ਇਹਨਾਂ ਚੀਜ਼ਾਂ 'ਚ, ਜਦੋਂ ਉਹ ਆ ਕੇ ਟੈਸਟ ਕਰਦੇ ਆ, ਉਹ ਵਾਕਈ ਜਾਣਦੀ ਉਹ ਕਲੋਜ਼ ਹੋ ਜਾਂਦੇ ਆ, ਹੈ ਨਾ। ਸੋ ਜਿੱਧਰ ਨੂੰ ਖੇਤੀ ਜਾ ਰਹੀ ਆ ਜੀ, ਇਹ ਆ ਕਿ ਜਿਹੜੇ ਤੁਹਾਡੇ ਇਨਪੁਟਸ ਆ ਉਹ ਅੱਜ ਤੋਂ 3 ਸਾਲਾਂ ਨੂੰ 5 ਸਾਲਾਂ ਨੂੰ 50% ਅੱਧ ਯੂਜ਼ ਹੋਣ। ਜੇ ਤੁਸੀਂ ਇਨਪੁਟ ਡਬਲ ਕਰਤੇ, ਉਦੋਂ ਤੁਹਾਡਾ ਕਾਸਟ ਜਾਣਦੀ ਤੇ ਅਫੋਰਡ ਨਹੀਂ ਨਿਕਲ। ਜੇ ਤੁਸੀਂ ਅੱਧੇ ਕਰ ਲਏ, ਜਿਹੜੇ ਛੋਟੇ ਫਾਰਮਰ ਤੇ ਕਾਰਪੋਰੇਟ ਫਾਰਮ ਦਾ ਇੰਨਾ ਹੀ ਫਰਕ ਆ ਕਿ ਉਹ ਅੱਧੇ ਯੂਜ਼ ਕਰਦੇ ਆ, ਇੱਧਰ ਡਬਲ ਯੂਜ਼ ਹੋ ਰਹੀ ਆ। ਉਹਨਾਂ ਨੂੰ ਕੋਈ ਹੋਰ ਵੀ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਨਾ, ਮਤਲਬ ਨਹੀਂ, ਉਹ ਵੋਲੀਅਮ ਤੇ ਬਹੁਤ ਸਸਤੀਆਂ ਖਰੀਦਦੇ ਆ, ਜਾਣਦੀ ਆਲਮੋਸਟ 40-50% ਵੀ ਕਈ ਵਾਰੀ ਘੱਟ ਫਰਕ ਪੈ ਜਾਂਦਾ। ਹਾਂ, ਇੱਕ ਤਾਂ ਉਹਨਾਂ ਨੂੰ ਵੋਲੀਅਮ ਉਹ ਲੈਵਰੇਜ ਕਰਦੇ ਆ, ਪਰ ਜਦੋਂ ਆਪਾਂ ਕਹਿੰਦੇ ਆ ਵੀ ਜਿੱਦ ਟੈਕਨੋਲੋਜੀ ਉਹਨਾਂ ਨੂੰ ਦੱਸ ਰਹੀ ਆ ਵੀ ਇੱਥੇ ਆਹ ਚੀਜ਼ਾਂ ਨਹੀਂ ਕਰਨੀਆਂ ਤੁਸੀਂ, ਹੈ ਨਾ, ਜਦੋਂ ਕਰਨੀਆਂ ਫਿਰ ਉਹ ਜਾਣਦੀ ਆਟੋਮੈਟਿਕ ਆਪੇ ਹੀ ਹੋ ਜਾਣੀਆਂ। ਕੋਈ ਡਰੋਨ ਦੇ ਥਰੂ ਹੋਊਗੀ, ਡਿਫਰੈਂਟ ਸਿਸਟਮਸ ਆ ਰਹੇ ਆ। ਹੁਣ ਆਪਣੇ ਇੱਥੇ ਡਿਜ਼ੀਜ਼ ਆ ਲੱਗੀ ਵੀ, ਉਹਦੀਆਂ ਵੀ ਜਾਣਦੀ ਜਿਹੜੀ ਡਿਟੈਕਸ਼ਨ ਤੇ ਉਹਦੀ ਨੋਟੀਫਿਕੇਸ਼ਨ ਉਹ ਆ ਰਹੀਆਂ ਗਈਆਂ, ਹੈ ਨਾ, ਵੀ ਆਹ ਤੁਹਾਡੇ ਖੇਤ 'ਚ ਡਿਜ਼ੀਜ਼ ਆ, ਇਹ 'ਚ ਇੰਨੀ ਸਪਰੇਅ ਕਰੋ, ਇੱਥੇ ਆਹ ਕਰੋ। ਗਾਹਾਂ ਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਹੋਣੀਆਂ ਨਾ, ਤੁਹਾਡੇ ਵੀਡਸ ਤੋਂ ਲੈ ਕੇ ਤੁਹਾਡੇ ਫਰਟੀਲਾਈਜ਼ਰ ਤੋਂ ਲੈ ਕੇ ਤੁਹਾਡੇ ਪੈਸਟੀਸਾਈਡ, ਇਹ ਸਾਰਿਆਂ ਦਾ ਜਾਂਦੀ ਯੂਸੇਜ ਰੇਟ ਅੱਧ 'ਚ ਆਉਣਾ। ਇਹ ਅੱਧ ਉਦੋਂ ਆਊਗਾ ਜਦੋਂ ਤੁਹਾਨੂੰ ਪਤਾ ਲੱਗ ਜੂ ਬਈ ਜਾਣੀ ਦੀ ਅਸੀਂ ਇਹਦੀ ਲੋੜ ਪਹਿਲਾਂ ਡਿਟੈਕਟ ਕਰਨਾ ਪੈਣਾ, ਲੋੜ ਹੈਗੀ ਕਿ ਨਹੀਂ ਲੋੜ, ਹੈ ਨਾ। ਉਹ ਇੱਥੇ ਮੈਂ ਕਈ ਵਾਰੀ ਇੰਨੇ ਇੱਥੇ ਐਕਸਪਰਟਸ ਬੈਠੇ ਆ ਨਾ, ਜਿਹੜੇ ਪ੍ਰੈਕਟੀਕਲ, ਮੈਂ ਉਹਨਾਂ ਨੂੰ ਅਗਰਾਨਮਿਸਟ ਕਹਿੰਦਾ ਹੁੰਦਾ, ਜਿਨ੍ਹਾਂ ਨੂੰ ਖੇਤ ਜਾ ਕੇ ਉਹ ਬੂਟੇ ਨੂੰ ਦੇਖ ਕੇ ਦੱਸ ਦਿੰਦੇ ਆ ਵੀ ਇਹ ਚਾਹ ਪ੍ਰੋਬਲਮ ਆ। ਸਹੀ ਹੈ ਨਾ। ਉਹਨਾਂ ਦੀ ਅੱਜ ਕੱਲ੍ਹ ਕਈਆਂ ਦੀ ਉਮਰ 60-70 ਤੇ ਹੋਈ ਵੀ ਆ, ਪਰ ਜਿਹੜਾ ਉਹਨਾਂ ਦਾ ਪੈਸ਼ਨ ਆ, ਜਿਹੜਾ ਉਹਨਾਂ ਨੇ ਦੇਖਿਆ ਸਾਰੀ ਉਮਰ, ਉਹ ਐਕਸਪੀਰੀਅੰਸ ਮੈਚ ਨਹੀਂ। ਉਹ ਕੋਸ਼ਿਸ਼ ਕਰ ਰਹੇ ਆ ਹੁਣ ਇੱਕ ਨਾ ਕੋਈ ਇੱਦਾਂ ਦਾ ਸਿਸਟਮ ਬਣਾ ਕੇ ਉਹਦੇ ਵਿੱਚ ਕੰਪਨੀਆਂ ਇਕੱਠੀਆਂ ਹੋ ਕੇ ਆਉਣ ਤੇ ਉਹਦੇ ਵਿੱਚ ਜਿੰਨੇ ਸਾਡੇ ਇੱਦਾਂ ਦੇ ਨੌਲੇਜਬਲ ਐਕਸਪਰਟਸ ਬੈਠੇ ਆ, ਜਿਹੜੇ ਪ੍ਰੈਕਟੀਕਲੀ ਫੀਡ ਕਰਦੇ ਆ, ਉਹ ਉਹਨਾਂ ਨੂੰ ਫੀਡ ਕਰਨ, ਆਪਟੀਮਾਈਜ਼ ਕਰਨ, ਐਡਜਸਟ ਹੋਣ। ਸੋ ਜਿਹੜੀ ਖੇਤੀ ਆ ਉਹ ਫਿਰ ਇੱਥੋਂ ਬੈਠੇ, ਕਿਉਂ ਤੁਹਾਡੇ ਇਕੁਇਪਮੈਂਟ ਤਾਂ ਆਟੋਨਮਸ ਹੋਣੀ ਆ, ਕਿਉਂ ਲੇਬਰ ਦੇ ਬ੍ਰੇਕੇਜ ਤੋਂ, ਯੂਸੇਜ ਤੋਂ, ਕਾਸਟ ਤੋਂ ਸਾਰੀ ਆ। ਫਿਰ ਇਹ ਆ ਕਿ ਜਾਣੀ ਦੀ ਹਰ ਇੱਕ ਤੁਹਾਨੂੰ ਬੂਟੇ ਦਾ, ਹਰ ਇੱਕ ਪਲਾਂਟ ਦਾ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨੂੰ ਉਹ ਕਿਹੜੀ ਕੰਡੀਸ਼ਨ 'ਚ ਆ, ਉਹਨੂੰ ਕੀ ਚਾਹੀਦਾ ਹਰ ਵੀਕ, ਉਹ ਵੀ ਹੋ ਜਾਣੀ ਆ ਸਾਰੀ, ਹੈ ਨਾ। ਤੇ ਫਿਰ ਇਉਂ ਵੀ ਹੋ ਜਾਣਾ ਵੀ ਜਾਣੀ ਦੀ
ਤੁਹਾਡੇ ਜੇ ਕਿਤੇ ਪ੍ਰੋਬਲਮ ਆਉਂਦੀ ਖੇਤ ਦੇ ਵਿੱਚ, ਉਹ ਤੁਹਾਨੂੰ ਨੋਟੀਫਿਕੇਸ਼ਨ ਕਿੱਦਾਂ ਕਰਨਾ, ਸਹੀ ਹੈ। ਹੈ ਨਾ, ਵੀ ਕਿੱਥੇ ਪਾਣੀ ਟੁੱਟ ਰਿਹਾ ਹੈਗਾ, ਕਿੱਥੇ ਜਾਂਦੀ ਤੁਹਾਡਾ ਫਰਟੀਲਾਈਜ਼ਰ ਨਹੀਂ ਲੱਗਿਆ, ਕਿੱਥੇ ਤੁਹਾਡੀ ਮਿੱਟੀ ਖਰਾਬ ਹੋ ਰਹੀ ਹੈ। ਇਹ ਸਾਰੀਆਂ ਚੀਜ਼ਾਂ ਨਾ ਆਟੋਮੇਸ਼ਨ ਡਿਟੈਕਸ਼ਨ 'ਚ ਆ ਰਹੀਆਂ ਗਈਆਂ। ਤੇ ਇਹ ਮੈਂ ਦੱਸ ਸਕਦਾ ਕਿ ਅਸੀਂ ਪੱਗ ਦੇ ਵੱਲੋਂ ਕਾਫੀ ਜਿਹੜੀਆਂ ਜਾਣਦੀ ਏ ਗਰੁੱਪਸ ਦੇ ਨਾਲ ਕੰਮ ਕਰੀਦਾ ਗਾ। ਠੀਕ ਹੈ। ਉਹਨਾਂ ਦੇ ਨਾਲ ਉਹ ਟੈਸਟਿੰਗ ਚੱਲ ਰਹੀ ਆ, ਰੀਅਲ ਟਾਈਮ ਟੈਸਟਿੰਗ ਚੱਲ ਰਹੀ ਆ। ਤੇ ਇੱਥੇ ਆਪਣੇ ਜਿਹੜੇ ਇਲੈਕਟਿਡ ਲੀਡਰਸ ਆ, ਉਹ ਵੀ ਆਪਣੇ ਖੇਤਾਂ 'ਚ ਆਏ ਆ, ਦੇਖ ਕੇ ਗਏ ਆ ਵੀ ਸਹੀ ਇਹਨਾਂ ਦਾ ਬੈਨੀਫਿਟ ਕੀ ਹੋ ਰਿਹਾ, ਵੀ ਗਾਹਾਂ ਨੂੰ ਉਹ ਜਿੱਥੇ ਬੈਠੇ ਆ ਲੈਵਲ ਤੇ ਅਸੀਂ ਉਹਨਾਂ ਦੀ ਮਦਦ ਲੈ ਸਕੀਏ। ਬਿਲਕੁਲ ਜੀ। ਸੋ ਆਪਣਾ ਜਿਹੜਾ ਸਮਾਂ ਜੀ ਸਿੱਧੂ ਸਾਹਿਬ, ਉਹ ਵੀ ਸਮਾਪਤੀ ਵਾਲਾ। ਅੱਜ ਦੀਆਂ ਇਹਨਾਂ ਖਾਸ ਜਾਣਕਾਰੀਆਂ ਦੇ ਲਈ, ਡਿਟੇਲਡ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ DSA ਦਾ ਅਗਲਾ ਪ੍ਰੋਗਰਾਮ ਸਿਹਤ ਸੰਭਾਲ ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਘਰੇਲੂ ਨੁਸਖਿਆਂ ਬਾਰੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ। ਇਹਦੇ ਵਿੱਚ ਕੋਈ ਐਕਸਪਰਟ ਨਹੀਂ ਹੁੰਦਾ, ਕੋਈ ਮਾਹਰ ਨਹੀਂ ਹੁੰਦਾ। ਜਿਨ੍ਹਾਂ ਨੁਸਖਿਆਂ ਤੋਂ ਲੋਕਾਂ ਨੂੰ ਆਰਾਮ ਮਿਲਿਆ, ਲੋਕਾਂ ਨੂੰ ਫਾਇਦਾ ਹੋਇਆ, ਉਹੀ ਆਪਣੇ ਨੁਸਖੇ ਜਿਹੜੇ ਨੇ ਉਹ ਸਾਂਝੇ ਕਰਦੇ ਨੇ। ਹਰ ਇੱਕ ਦੀ ਬਾਡੀ ਦੀ ਤਸਵੀਰ ਵੱਖੋ ਵੱਖਰੀ ਹੈ, ਸੋ ਧਿਆਨ ਦੇ ਨਾਲ ਸੁਣ ਲਿਆ ਕਰੋ। ਗੁਜ਼ਾਰਿਸ਼ ਹੈ ਤੁਹਾਨੂੰ, ਇਹ ਆਪਾਂ ਕੋਈ ਇਹ ਨਹੀਂ ਕਹਿ ਰਹੇ ਕਿ ਐਂ ਕਰਿਆ ਕਰੋ। ਬੇਨਤੀ ਹੈ ਵੀ ਧਿਆਨ ਦੇ ਨਾਲ ਸੁਣ ਕੇ ਜਦੋਂ ਉਹਨੂੰ ਅਪਲਾਈ ਕਰਦੇ ਹੋ ਤਾਂ ਉਦੋਂ ਥੋੜ੍ਹੀ ਜਿਹੀ ਇਹਤਿਆਤ ਦੇ ਨਾਲ, ਸਾਵਧਾਨੀ ਨਾਲ ਜ਼ਰੂਰ। ਦੂਜੇ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਰਾਮ ਮਿਲਿਆ, ਕਿਉਂਕਿ ਸਾਲਾਂ ਬੱਧੀ ਹੋ ਗਏ ਆਪਾਂ ਨੂੰ ਇਸ ਪ੍ਰੋਗਰਾਮ ਨੂੰ ਕਰਦਿਆਂ। ਤੇ ਜਿਨ੍ਹਾਂ ਨੂੰ ਆਰਾਮ ਮਿਲਿਆ, ਜਿਨ੍ਹਾਂ ਤੇ ਨੁਸਖੇ ਜਿਹੜੇ ਨੇ ਕਾਰਗਰ ਸਿੱਧ ਹੋਏ ਨੇ, ਜਿਨ੍ਹਾਂ ਨੂੰ ਫਾਇਦਾ ਪਹੁੰਚਿਆ, ਉਹ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਗੱਲਬਾਤ, ਆਪਣਾ ਫੀਡਬੈਕ, ਆਪਣਾ ਨੁਸਖਾ ਜਿਹੜਾ ਉਹ ਦੂਜਿਆਂ ਨਾਲ ਸਾਂਝਾ ਕਰਦਿਆ ਕਰੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸਿਹਤ ਸੰਭਾਲ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।